ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੀ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨੇ ਮਾਸੋ ਹੋਤਾ 209 277 0113 209 277 0113 ਦੇ ਉੱਤੇ। ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਪਿੰਟੂ ਜੀ, ਆਓ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਹਰ ਇੱਕ ਪੰਜਾਬੀ ਦੀ ਕਿਤੇ ਨਾ ਕਿਤੇ ਇਸੇ ਹੀ ਖਬਰ ਦੇ ਉੱਤੇ ਜਿਹੜੀ ਆ ਉਹ ਨਜ਼ਰ ਆ ਜਾਂ ਟਿਕਟਕੀ ਲੱਗੀ ਆ ਵੀ ਹੋਇਆ ਕੀ, ਕਿੱਦਾਂ ਹੋਇਆ, ਕੀ ਹੋਇਆ। ਬਠਿੰਡੇ ਦੇ ਵਿੱਚ ਕਹਿੰਦੇ ਖਹਿਰੇ ਦੇ ਦੁਆਰਾ ਸ਼ਕਤੀ ਪ੍ਰਦਰਸ਼ਨ, ਹਾਈ ਕਮਾਨ ਨੇ ਕਿਹਾ ਨਹੀਂ ਕਰਾਂਗੇ ਕਾਰਵਾਈ। ਵੇਖੋ ਰਾਜਕਰਨਵੀਰ ਸਿੰਘ ਜੀ, ਆਪਾਂ ਪਹਿਲਾਂ ਹੀ ਇਹ ਮੰਨ ਕੇ ਚੱਲਦੇ ਪਏ ਸਾਂ ਕਿ ਦੋਵੇਂ ਧਿਰਾਂ ਜਿਹੜੀਆਂ ਉਹ ਆਪਣਾ ਆਪ ਬਚਾ ਕੇ ਚੱਲਦੀਆਂ ਪਈਆਂ। ਜਿੱਦਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਸੁਖਪਾਲ ਖਹਿਰੇ ਹੋਰੀ ਇਸ ਤਰੀਕੇ ਨਾਲ ਚੱਲਦੇ ਪਏ ਕਿ ਕਿਸੇ ਕਾਨੂੰਨੀ ਪਚੜੇ 'ਚ ਨਾ ਫਸਣ, ਭਾਵ ਉਹਨਾਂ ਦੀ ਮੈਂਬਰਸ਼ਿਪ ਨਾ ਚਲੀ ਜਾਵੇ ਦਲ ਬਦਲੀ ਕਾਨੂੰਨ ਕਰਕੇ ਜੀ। ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਉਸੇ ਚੀਜ਼ ਨੂੰ ਸਾਬਤ ਵੀ ਕੀਤਾ। ਔਰ ਦੂਜੀ ਚੀਜ਼ ਇਹ ਆ ਕਿ ਇੱਕ ਤਰ੍ਹਾਂ ਨਾਲ ਬੇਸ਼ੱਕ ਕਹੀਏ ਕਿ ਅਧਿਕਾਰਤ ਤੌਰ ਤੇ ਐਲਾਨ ਨਹੀਂ ਹੋਇਆ, ਵੈਸੇ ਪਾਰਟੀ ਉਹਨਾਂ ਨੇ ਆਪਣੀ ਖੜੀ ਕਰ ਲਈ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਇਕੱਠ ਜਿਹੜਾ ਹੋਇਆ ਉੱਥੇ ਬਠਿੰਡੇ ਦੇ ਵਿੱਚ, ਇਕੱਠ ਬਹੁਤ ਵਿਸ਼ਾਲ ਸੀਗਾ ਜਿਹਨੂੰ ਆਪਾਂ ਕਹੀਏ ਕਿ ਖਹਿਰੇ ਦੇ ਲਿਹਾਜ਼ ਦੇ ਨਾਲ, ਕਿਉਂਕਿ ਬਹੁਤ ਛੋਟੇ ਸਮੇਂ ਦੇ ਵਿੱਚ ਬਹੁਤ ਥੋੜੇ ਵਸੀਲਿਆਂ ਦੇ ਨਾਲ ਇਹ ਰੈਲੀ ਰੱਖੀ ਗਈ ਸੀਗੀ। ਤਾਂ ਉਸ ਮੁਤਾਬਕ ਆਪਾਂ ਕਹਿ ਸਕਦੇ ਹਾਂ ਕਿ ਜ਼ਬਰਦਸਤ ਇਕੱਠ ਸੀ ਇਹਨਾਂ ਦਾ। ਉਹ ਕਿੱਦਾਂ ਹੋਇਆ ਉਹ ਵੱਖਰੀ ਸਟੋਰੀ ਆ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਉਹ ਕਹੀ ਜਾਣ, ਕਿਉਂਕਿ ਇੱਥੇ ਗਿਣਤੀ ਦਾ ਪੈਮਾਨਾ ਹੈ ਸਿਰਫ ਕਿ ਇਕੱਠ ਕਿੰਨਾ ਸੀਗਾ। ਇਕੱਠ ਉਹਨਾਂ ਦਾ ਵਧੀਆ ਸੀ। ਇਕੱਠ ਦੇ ਵਿੱਚ ਜਿਹੜੇ ਬੁਲਾਰੇ ਬੋਲੇ ਉਹਨਾਂ ਦੇ ਵਿੱਚੋਂ ਦੋ ਮੁੱਖ ਸਨ, ਕਮਰ ਸੰਧੂ ਤੇ ਸੁਖਪਾਲ ਖਹਿਰਾ। ਸੁਖਪਾਲ ਖਹਿਰਾ ਦੀ ਸਪੀਚ ਤੇ ਬੜੀ ਲੰਮੀ ਚੌੜੀ ਸੀ ਸਾਰੀ, ਤੇ ਕੋਈ ਬੰਦਾ ਨਾ ਯਾਦ ਰੱਖ ਸਕਦਾ, ਨਾ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਉਹ ਗਣਾਈਆਂ ਜਾ ਸਕਦੀਆਂ। ਕਮਰ ਸੰਧੂ ਦੀ ਜਿਹੜੀ ਸਪੀਚ ਸੀ, ਕਮਰ ਸੰਧੂ ਨੇ ਇੱਕ ਦੋ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਕਹੀਆਂ ਨੇ, ਜਿਹੜੀਆਂ ਕਿ ਇੱਥੇ ਵਿਚਾਰਨੀਆਂ ਬਹੁਤ ਜ਼ਰੂਰੀ ਆ। ਇੱਕ ਤੇ ਉਹਨੇ ਕਿਹਾ ਕਿ ਘੱਟੋ ਘੱਟ 50 ਏਦਾਂ ਦੀਆਂ ਟਿਕਟਾਂ ਸੀਗੀਆਂ ਜਿਹੜੀਆਂ ਗਲਤ ਵੰਡੀਆਂ ਗਈਆਂ, ਭਾਵ ਟਿਕਟਾਂ ਦੀ ਖਰੀਦੋ ਫਰੋਖਤ ਹੋਈ ਆ ਸਾਡੀ ਪਾਰਟੀ ਦੇ ਅੰਦਰ। ਅਸੀਂ ਰੌਲਾ ਵੀ ਪਾਉਂਦੇ ਰਹੇ ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਦੂਜੀ ਗੱਲ ਉਹਨੇ ਕਹੀ ਕਿ ਜਿਹੜਾ ਮੀਤ ਹੇਅਰ ਆਮ ਤੌਰ ਤੇ ਸੁਖਪਾਲ ਖਹਿਰਾ ਗਰੁੱਪ ਦਾ ਗਿਣਿਆ ਜਾਂਦਾ, ਮੀਤ ਹੇਅਰ ਅੱਜ ਉੱਥੇ ਨਹੀਂ ਸੀ ਪਹੁੰਚਿਆ ਬਰਨਾਲੇ ਤੋਂ, ਜਿਹੜਾ ਮੁੰਡਾ ਵਿਧਾਇਕ ਆ। ਉਹ ਕਹਿੰਦੇ ਕਿ ਇਹਨੂੰ ਵੀ ਟਿਕਟ ਨਹੀਂ ਸੀ ਦਿੱਤੀ ਜਾ ਰਹੀ, ਇਹਦੇ ਥਾਂ ਤੇ ਇੱਕ ਪੁਲਿਸ ਅਫਸਰ ਨੂੰ ਟਿਕਟ ਦਿੱਤੀ ਜਾ ਰਹੀ ਸੀ ਜੀ। ਤੇ ਅਸੀਂ ਵਿਰੋਧ ਕਰਕੇ ਕਿ ਮੁੰਡਾ ਕਾਬਲ ਆ, ਇਸ ਮੁੰਡੇ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਆ, ਫਿਰ ਟਿਕਟ ਦਵਾਈ ਗਈ ਸੀ। ਹਾਲਾਂਕਿ ਉਹਨਾਂ ਨੇ ਨਾਮ ਮੈਂਸ਼ਨ ਕੀਤਾ ਮੀਤ ਹੇਅਰ ਦਾ, ਔਰ ਕਾਹਦੇ ਕਰਕੇ ਕੀਤਾ ਸਾਰਿਆਂ ਨੂੰ ਪਤਾ ਕਿ ਅਚਾਨਕ ਉਹ ਨਹੀਂ ਪਹੁੰਚਿਆ ਉੱਥੇ। ਤੀਜੀ ਚੀਜ਼ ਉਹਨੇ ਕਹੀ ਆ ਕਿ ਮੈਨੀਫੈਸਟੋ ਅਸੀਂ ਬਣਾਇਆ। ਜਦ ਮੈਨੀਫੈਸਟੋ ਬਣਾ ਰਹੇ ਸੀਗੇ ਅਸੀਂ, ਤੇ ਅਸੀਂ ਇੱਕ ਨੁਕਤਾ ਪਾਇਆ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਣ ਡਈ ਆ, ਇਸ ਲੁੱਟ ਦਾ ਜਿਹੜਾ ਬਣਦਾ ਹੱਕ ਆ ਉਹ ਸਾਡੇ ਪੰਜਾਬ ਨੂੰ ਦਿੱਤਾ ਜਾਵੇ। ਤਾਂ ਕਹਿੰਦੇ ਆ ਕਿ ਦਿੱਲੀ ਦਰਬਾਰ ਨੇ, ਹਾਈ ਕਮਾਨ ਨੇ ਉਹ ਸਾਡਾ ਨੁਕਤਾ ਵਿਰੋਧ ਕਰਕੇ ਹਟਵਾ ਦਿੱਤਾ, ਭਾਵ ਕਟਵਾ ਦਿੱਤਾ। ਉਹ ਕਹਿੰਦੇ ਕਿ ਅਸੀਂ ਦੂਸਰੀਆਂ ਸਟੇਟਾਂ 'ਚ ਇਲੈਕਸ਼ਨ ਲੜਨੀ ਹੈ। ਹੁਣ ਇੱਥੇ ਇੱਕ ਸਵਾਲ ਹੋਰ ਵੀ ਖੜਾ ਹੋਊਗਾ ਕਿ ਸਾਰੀਆਂ ਚੀਜ਼ਾਂ ਤੇ ਤੁਸੀਂ ਦੱਸ ਦਿੱਤੀਆਂ, ਪਰ ਇਹ ਦੱਸੋ ਕਿ ਜਦੋਂ ਬੋਲਣ ਦਾ ਵੇਲਾ ਸੀ ਉਦੋਂ ਕਿਉਂ ਨਹੀਂ ਬੋਲੇ? ਕਿਉਂਕਿ ਜੇ ਤੁਸੀਂ ਇਹ ਕਹਿੰਦੇ ਕਿ ਉਸ ਸਮੇਂ ਸਿਰ ਤੇ ਇਲੈਕਸ਼ਨ ਸੀਗਾ, ਇਲੈਕਸ਼ਨ ਤੇ ਹੁਣ ਵੀ ਆ ਗਿਆ ਨਾ 2019 ਵਾਲਾ ਸਿਰ ਤੇ, ਹੁਣ ਤੇ ਕੁਛ ਮਹੀਨੇ ਹੀ ਬਕਾਇਆ ਨੇ, ਤਾਂ ਹੁਣ ਕਾਤੋਂ ਬੋਲਣਾ ਜ਼ਰੂਰੀ ਹੋ ਗਿਆ। ਦੂਜੀ ਗੱਲ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਤੁਸੀਂ ਦੱਸਦੇ ਪਏ ਕਿ ਅੰਦਰ ਖਾਤੇ ਸਾਰਾ ਕੁਛ ਚੱਲਦਾ ਪਿਆ ਸੀਗਾ, ਤਾਂ ਫਿਰ ਇਹ ਵੀ ਦੱਸੋ ਨਾ ਕਿ ਜਿਸ ਸਮੇਂ ਇੱਥੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਦੇ ਸੀਗੇ, ਖਾਸ ਤੌਰ ਤੇ ਜਿਹੜੇ ਦੋ ਇਹਨਾਂ ਨੇ ਅਨਮੋਲ ਰਤਨ ਘੱਲੇ ਸੀਗੇ, ਤਾਂ ਉਦੋਂ ਕਿਉਂ ਚੁੱਪ ਕੀਤੇ ਰਹੇ ਔਰ ਅੱਜ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਛੇੜਿਆ? ਖੈਰ ਦੂਜੇ ਪਾਸੇ ਸੁਖਪਾਲ ਖਹਿਰਾ ਉਹਨੇ ਸਾਰਿਆਂ ਤੇ ਨਿਸ਼ਾਨੇ ਲਾਏ, ਅਕਾਲੀਆਂ ਤੇ ਵੀ, ਕਾਂਗਰਸੀਆਂ ਤੇ, ਅਕਾਲੀਆਂ ਤੇ ਕਿਹਾ ਇਹ ਬੜੀ ਵਧੀਆ ਪਾਰਟੀ ਹੈ, ਪਰ ਕਿਉਂਕਿ ਇਹ ਪਾਰਟੀ ਹੈ ਜਿਹੜੀ ਇੱਕ ਤਰ੍ਹਾਂ ਨਾਲ ਇੱਕ ਪਰਿਵਾਰ ਦੀ ਕਾਰਪੋਰੇਸ਼ਨ ਬਣ ਕੇ ਰਹਿ ਗਈ ਆ, ਸੋ ਇਸ ਕਰਕੇ ਇਸ ਪਾਰਟੀ ਦਾ ਜਿਹੜਾ ਹਾਲ ਆ ਉਹ ਬਹੁਤ ਮੰਦਾ ਹੋਇਆ ਪਿਆ, ਕਿਉਂਕਿ ਗੈਰਤਮੰਦ ਕੋਈ ਵੀ ਅਕਾਲੀ ਹੈ ਜਿਹੜਾ ਉਹ ਮੋਹਰੇ ਨਹੀਂ ਲੱਗ ਸਕਦਾ ਇਸ ਪਾਰਟੀ 'ਚ।
ਫਿਰ ਕਾਂਗਰਸੀਆਂ ਦੇ ਤੇ ਉਹਨੇ ਪੁੱਤ ਦੇ ਫੁੱਲਣੇ ਹੀ ਫੁੱਲਣੇ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀਆਂ ਵੀ ਬਥੇਰੀਆਂ ਗੱਲਾਂ ਕੀਤੀਆਂ। ਇਹ ਜਿਹੜਾ ਕੇਂਦਰ ਆਪਾਂ ਕਹਿ ਸਕਦੇ ਦੇ ਭਾਸ਼ਣ ਦਾ ਜਿਹੜਾ ਕੇਂਦਰ ਸੀ ਉਹ ਸਾਰੇ ਦਾ ਸਾਰਾ ਆਮ ਆਦਮੀ ਪਾਰਟੀ ਤੇ ਹੀ ਸੀਗਾ। ਫਿਰ ਇਹਨਾਂ ਨੇ ਕੁਛ ਗੱਲਾਂ ਹੋਰ ਵੀ ਕਹੀਆਂ, ਜਿੱਦਾਂ ਖਾਸ ਤੌਰ ਤੇ ਕਿਹਾ ਕਿ ਜਿਹੜੇ ਵਿਧਾਇਕ ਹੈ ਉਹ ਗਦਾਰ ਨੇ, ਗਦਾਰ ਹੈ। ਇਹ ਹੁਣ ਆਪਣੇ ਆਪ ਦੇ ਵਿੱਚ ਸਵਾਲ ਆ ਕਿ ਇਹ ਕਹਿੰਦੇ ਕਿ ਅਸੀਂ ਰਹਿਣਾ ਵੀ ਪਾਰਟੀ 'ਚ ਆ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੇਸ਼ੱਕ ਇੱਧਰ ਲੱਗਦਾ ਕਿ ਤਿਆਰੀ ਇਹਨਾਂ ਨੇ ਕਰ ਲਈ ਆ ਅਲੈਹਦਗੀ ਦੀ, ਪਰ ਅਧਿਕਾਰਤ ਤੌਰ ਤੇ ਐਲਾਨ ਨਹੀਂ ਕਰਦੇ ਪਏ ਕਿਉਂਕਿ ਕੁਝ ਚੀਜ਼ਾਂ ਨੂੰ ਵਿਚਾਰ ਕੇ ਚੱਲਦੇ ਪਏ। ਪਰ ਕਹਿੰਦੇ ਅਸੀਂ ਪਾਰਟੀ 'ਚ ਹੀ ਰਹਿ ਕੇ ਖੁਦ ਮੁਖਤਿਆਰੀ ਲੈਣੀ ਆ। ਪਹਿਲਾ ਨੁਕਤਾ ਇਹਨਾਂ ਦਾ ਖੁਦ ਮੁਖਤਿਆਰੀ ਦਾ, ਔਰ ਦੂਸਰਾ ਇਹ ਆ ਕਿ ਜਿਹੜੇ ਦਿੱਲੀ 'ਚ ਗਏ ਆ ਅੱਜ ਵਿਧਾਇਕ, ਕਿਉਂਕਿ ਇਹਨਾਂ ਨੇ ਸੱਦ ਲਏ ਸੀ ਅਰਵਿੰਦ ਕੇਜਰੀਵਾਲ ਹੋਰਾਂ ਨੇ, ਤਾਂ ਉਹਨਾਂ ਨੂੰ ਗਦਾਰ ਉੱਥੇ ਐਲਾਨਿਆ ਗਿਆ ਔਰ ਨਾਲ ਇਹ ਕਿਹਾ ਗਿਆ ਕਿ ਇਹਨਾਂ ਨੂੰ ਹੁਣ ਪਿੰਡਾਂ 'ਚ ਨਾ ਵੜਨ ਦਿਓ। ਤਾਂ ਭਾਵੇਂ ਕਿ ਇੱਕ ਪਾਸੇ ਇਸ ਤਰ੍ਹਾਂ ਦੇ ਸਖਤ ਆਦੇਸ਼ ਦਿੱਤੇ ਜਾ ਰਹੇ ਆ ਜਾਂ ਸਲਾਹਾਂ ਦਿੱਤੀਆਂ ਜਾ ਰਹੀਆਂ, ਤੇ ਦੂਸਰੇ ਪਾਸੇ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੀ ਸਾਂਝ ਝਾਲੀ ਦੇ ਨਾਲ ਚੱਲਣ ਦੀ ਵੀ ਗੱਲ ਕੀਤੀ। ਤੋ ਕਈ ਗੱਲਾਂ ਜਿਹੜੀਆਂ ਉਹ ਕੰਟਰਾਡਿਕਟਰੀ ਗੱਲਾਂ ਨੇ। ਫਿਰ ਇਹਨਾਂ ਨੇ ਮਤੇ ਪਾਏ ਆ, 6 ਮਤੇ ਪਾਏ ਆ। ਮਤੇ ਦੇ ਵਿੱਚ ਵੀ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਖੁਦ ਮੁਖਤਿਆਰੀ ਦਾ ਉਹ ਲੋਕਾਂ ਤੋਂ ਫੈਸਲਾ ਕਰਾਇਆ। ਫਿਰ ਜਿਹੜਾ ਇਹਨਾਂ ਦਾ ਨਕਾਰਾ ਸੰਗਠਨ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਸਾਡਾ ਇੱਥੋਂ ਦਾ ਨਕਾਰਾ ਸੰਗਠਨ ਹੈ ਉਹਨੂੰ ਅਸੀਂ ਭੰਗ ਕਰਦੇ ਹਾਂ ਕਿਉਂਕਿ ਇਹਨੇ ਸੂਬੇ ਦੇ ਵਿੱਚ ਪਾਰਟੀ ਨੂੰ ਕਮਜ਼ੋਰ ਬਣਾਇਆ। ਫਿਰ ਉਹਨਾਂ ਨੇ ਨਾਲ ਇੱਕ ਹੋਰ ਪਾਇਆ ਵਾ ਮਤਾ, ਉਹ ਮਤਾ ਇਸ ਗੱਲ ਦਾ ਹੈ ਕਿ 7 ਦਿਨਾਂ ਦੇ ਅੰਦਰ ਅੰਦਰ ਹਰਪਾਲ ਸਿੰਘ ਚੀਮਾ ਨੂੰ ਹਟਾਇਆ ਜਾਵੇ ਔਰ ਨਵੇਂ ਵਿਰੋਧੀ ਧਿਰ ਦੇ ਆਗੂ ਦੀ ਚੋਣ ਕੀਤੀ ਜਾਵੇ ਵਿਧਾਇਕਾਂ ਦੀ ਮੀਟਿੰਗ ਸੱਦ ਕੇ। ਸੋ ਇਹ ਇਸ ਤਰ੍ਹਾਂ ਦੇ 6 ਇਹਨਾਂ ਨੇ ਮਤੇ ਪਾਏ ਆ। ਵੈਸੇ ਤੇ ਉਹਨਾਂ ਮਤਿਆਂ ਤੇ ਮੈਂ ਨਹੀਂ ਸਮਝਦਾ ਕਿ ਬਹੁਤੀ ਆਪਾਂ ਨੂੰ ਸਮਾਂ ਖਰਚੀ ਕਰਨੀ ਚਾਹੀਦੀ ਆ, ਪਰ ਕੁੱਲ ਮਿਲਾ ਕੇ ਜੋ ਲੋਕ ਉਡੀਕ ਕਰਦੇ ਪਏ ਸੀਗੇ ਕਿ ਸ਼ਾਇਦ ਕੋਈ ਨਵਾਂ ਪ੍ਰੋਗਰਾਮ ਦਿੱਤਾ ਜਾਊਗਾ, ਭਾਵੇਂ ਆ ਕਿ ਕੋਈ ਐਲਾਨ ਹੋ ਸਕਦਾ ਵੱਡਾ, ਐਸਾ ਕੁਛ ਨਹੀਂ ਵਾਪਰਿਆ। ਉਹਨਾਂ ਨੇ ਸਿਰਫ ਤੇ ਸਿਰਫ ਆਪਣੀ ਗੱਲ ਰੱਖੀ ਔਰ ਜਿਹੜੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਹੁੰਦੀ ਆ ਉਹ ਤਬਾਹ ਹੋਣ ਦਾ ਵਾਸਤਾ ਪਾਇਆ ਕਿ ਅੰਦਰੂਨੀ ਜਮਹੂਰੀਅਤ ਹੈ ਜਿਹੜੀ ਉਹ ਬਿਲਕੁਲ ਤਬਾਹ ਹੋ ਚੁੱਕੀ ਹੈ ਪਾਰਟੀ। ਸੋ ਸਿੱਧੇ ਤੌਰ ਤੇ ਉਹਨਾਂ ਨੇ ਇੱਥੋਂ ਦੀ ਜਿਹੜੀ ਕਾਰਜਕਾਰਨੀ ਹੈ, ਇੱਥੋਂ ਦਾ ਜਿਹੜਾ ਉਹਨਾਂ ਦਾ ਸੰਗਠਨਾਤਮਕ ਢਾਂਚਾ ਉਹਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਰੱਦ ਕਰਦੇ ਹਾਂ, ਨਵੇਂ ਸਿਰੇ ਤੋਂ ਇਹਦਾ ਗਠਨ ਕਰਾਂਗੇ ਔਰ ਸਾਡੀ ਖੁਦ ਮੁਖਤਿਆਰੀ ਸਾਨੂੰ ਦਿੱਤੀ ਜਾਣੀ ਚਾਹੀਦੀ ਹੈ। ਖੁਦ ਮੁਖਤਿਆਰੀ ਦਾ ਹਾਲ ਵੀ ਉਹੋ ਜਿਹਾ ਹੀ ਆ ਕਿਉਂਕਿ ਦੇਖੋ ਹਾਈ ਕਮਾਂਡ ਜਿਹੜੀ ਕੌਮੀ ਪਾਰਟੀ ਦੀ ਹੁੰਦੀ ਆ ਉਹ ਪਿੱਛੇ ਰਹਿੰਦੀ ਆ। ਇਹਨਾਂ ਨੂੰ ਖੁਦ ਮੁਖਤਿਆਰੀ ਵੱਖਰੇ ਤੌਰ ਤੇ ਮਿਲੂਗੀ, ਉਹਦੀ ਗੁੰਜਾਇਸ਼ ਘੱਟ ਹੈ। ਪਰ ਦਿਲਚਸਪ ਗੱਲ ਇਹ ਆ ਕਿ ਜਿੱਦਾਂ ਇਹਨਾਂ ਨੇ ਆਪਣਾ ਦਮ ਬਚਾਇਆ, ਦਿੱਲੀ ਵਾਲਿਆਂ ਨੇ ਵੀ ਬਚਾਇਆ। ਦਿੱਲੀ ਵਾਲਿਆਂ ਨੇ ਜਦੋਂ ਹੀ ਜਿਵੇਂ ਹੀ ਇਹ ਰੈਲੀ ਖਤਮ ਹੋਈ, ਵੈਸੇ ਜਿੱਦਾਂ ਇੱਥੇ ਰੈਲੀ ਦਾ ਟੈਂਟ ਢਿੱਲਿਆ ਉਧਰ ਭਗਵੰਤ ਮਾਨ ਦਾ ਕੰਬਲ ਵੀ ਹਿੱਲ ਗਿਆ। ਅੱਜ ਉਹਦੇ ਕੋਲ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਪਹੁੰਚਿਆ ਹੋਇਆ ਸੀਗਾ। ਸੋ ਉਸ ਤਰ੍ਹਾਂ ਹੀ ਨਾਲ ਦੀ ਨਾਲ ਦਿੱਲੀ ਤੋਂ ਇਹ ਹੁਕਮ ਨਿਕਲਿਆ ਜਾਂ ਐਲਾਨ ਕਹਿ ਲਓ, ਇਹ ਐਲਾਨ ਨਿਕਲਿਆ ਕਿ ਭਾਈ ਅਸੀਂ ਇਹਨਾਂ ਤੇ ਕਾਰਵਾਈ ਨਹੀਂ ਕਰਾਂਗੇ। ਸ਼ਾਇਦ ਉਹ ਕਾਰਵਾਈ ਕਰਨ ਤੋਂ ਇਸ ਕਰਕੇ ਡਰ ਕੇ ਕਿਉਂਕਿ ਇਕੱਠ ਉੱਤੇ ਬੜਾ ਜ਼ਬਰਦਸਤ ਸੀਗਾ। ਦੂਜੀ ਚੀਜ਼ ਇਹ ਆ ਕਿ ਇਸ ਇਕੱਠ ਦੇ ਵਿੱਚ ਜੋ ਇਹਨਾਂ ਦੀ ਸਾਖ ਬਣੀ ਆ ਉਹਨੂੰ ਵਧਾਉਣਾ ਚਾਹੁੰਦੇ, ਭਾਵੇਂ ਆ ਕਿ ਸਿਆਸੀ ਸ਼ਹੀਦ ਨਹੀਂ ਸੀ ਬਣਾਉਣਾ ਚਾਹੁੰਦੇ। ਇਸ ਕਰਕੇ ਉਹ ਡਰ ਗਏ ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਨਾਂ ਦੇ ਨਾਲ ਰਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਪਰ ਰੌਲਾ ਇਹ ਆ ਕਿ ਜੇ ਹੁਣ ਰਲ ਮਿਲ ਕੇ ਚੱਲਣ ਦੀ ਕੁਵਤ ਹੁੰਦੀ ਆ ਔਰ ਸੁਖਪਾਲ ਖਹਿਰਾ ਉਸ ਕੁਵਤ ਨੂੰ ਪ੍ਰਵਾਨ ਕਰਦਿਆਂ ਕੋਈ ਮੀਟਿੰਗ ਕਰਦਾ, ਤਾਂ ਜਿਹੜਾ ਇਕੱਠ ਅੱਜ ਗਿਆ ਭਮਾਰੇ, ਕੋਈ ਟਰੈਕਟਰ ਟਰਾਲੀ ਤੇ ਆਇਆ ਹੋਊਗਾ, ਕੋਈ ਆਪਣੀ ਜੀਪ ਕਾਰ ਤੇ ਆਇਆ ਹੋਊਗਾ, ਕੋਈ ਬੱਸ ਤੇ ਲੰਕ ਕੇ ਆਇਆ ਹੋਊਗਾ, ਕੀ ਉਹ ਇਸ ਚੀਜ਼ ਨੂੰ ਪ੍ਰਵਾਨ ਕਰਨਗੇ? ਇਹ ਸਭ ਤੋਂ ਵੱਡਾ ਸਵਾਲ ਆ ਕਿਉਂਕਿ ਸੁਖਪਾਲ ਖਹਿਰੇ ਦੀ ਬਗਾਵਤ ਦੇ ਹੱਕ ਦੇ ਵਿੱਚ ਹੀ ਇੰਨੇ ਲੋਕ ਨਿੱਤਰੇ ਔਰ ਖਾਸ ਤੌਰ ਤੇ ਉਹ ਵੀ ਲੋਕ ਨਿੱਤਰੇ ਜਿਹੜੇ ਘਰਾਂ 'ਚ ਬਹਿ ਗਏ ਸੀ ਆਮ ਆਦਮੀ ਪਾਰਟੀ ਤੋਂ ਟੁੱਟ ਕੇ। ਜਿਹੜਾ ਕਾਡਰ ਇਹਨਾਂ ਦਾ ਬਿਲਕੁਲ ਨਿਰਜੀਵ ਹੋ ਗਿਆ ਸੀਗਾ ਉਹ ਵੀ ਸਜੀਵ ਹੋ ਕੇ ਇਹਨਾਂ ਦੀ ਰੈਲੀ ਦੇ ਵਿੱਚ ਪਹੁੰਚਿਆ। ਤਾਂ ਜੇ ਮੰਨ ਲਓ ਕੱਲ ਨੂੰ ਫੈਸਲਾ ਟਾਲ ਦਿੰਦੇ ਆ ਅਲੈਹਦਗੀ ਵਾਲਾ, ਕਿਉਂਕਿ ਵੈਸੇ ਤੇ ਵੇਖਿਆ ਜਾਵੇ ਅਲੈਹਦਗੀ ਤਕਰੀਬਨ ਹੋ ਚੁੱਕੀ ਹੈ, ਦਫਾੜ ਵੀ ਪਾਰਟੀ ਹੋ ਚੁੱਕੀ ਆ, ਪਰ ਮੰਨ ਲਓ ਜੇ ਕੱਲ ਨੂੰ ਮਿਲ ਕੇ ਚੱਲਣ ਦਾ ਫੈਸਲਾ ਕਰਦੇ ਆ ਤਾਂ ਜਿਹੜੇ ਉਹ ਬੰਦੇ ਜਿਹੜੇ ਕਿ ਇਹਨਾਂ ਦਿੱਲੀ ਵਾਲਿਆਂ ਕਰਕੇ ਪਹਿਲਾਂ ਨਿਰਾਸ਼ ਹੋ ਕੇ ਘਰਾਂ 'ਚ ਬੈਠੇ ਸਨ ਤੇ ਇਹਨਾਂ ਕਰਕੇ ਉੱਠ ਕੇ ਆਇਆ, ਕੀ ਫਿਰ ਦੁਬਾਰਾ ਉਹ ਸੁਖਪਾਲ ਖਹਿਰੇ ਹੋਰਾਂ ਦੇ ਹੱਕ ਭੁਗਤਦੇ ਰਹਿਣਗੇ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਸੋ ਸਵਾਲਾਂ ਦੇ ਸਵਾਲ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਇਹਨਾਂ ਦੋਨਾਂ ਧਿਰਾਂ ਦਾ, ਖਾਸ ਤੌਰ ਤੇ ਜੋ ਦਿੱਲੀ ਤੇ ਰਿਹਾ ਜਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਖਹਿਰਾ ਗਰੁੱਪ ਦੀ ਤੇ ਰਿਹਾ, ਇਹਨਾਂ ਦੋਨਾਂ ਧਿਰਾਂ ਦਾ ਕੀ ਟਿਕਟਕਾ ਹੋਊਗਾ? ਜੇ ਟਿਕਟਕਾ ਹੋਊਗਾ ਤੇ ਉਸ ਸੂਰਤ ਦੇ ਵਿੱਚ ਅੱਗੇ ਚੱਲ ਕੇ ਨਤੀਜੇ ਕਿਸ ਤਰ੍ਹਾਂ ਦੇ ਸਕਦੇ ਆ? ਪਰ ਮੈਨੂੰ ਨਹੀਂ ਲੱਗਦਾ
ਤੇ ਹੁਣ ਟਿਕਟ ਕਾ ਵਾਲਾ ਮਸਲਾ ਜਿਹੜਾ ਉਹ ਰਹਿ ਗਿਆ। ਬਾਕੀ ਹਾਂ ਉਤੋਂ ਲਿਪਾ ਪੋਚੀ ਹੈ ਜਿਹੜੀ ਉਧਰੋਂ ਵੀ ਕੀਤੀ ਜਾਊਗੀ, ਉਧਰੋਂ ਵੀ ਕੀਤੀ ਜਾਊਗੀ। ਪਰ ਦੂਜੀ ਚੀਜ਼ ਇਹ ਆ ਕਿ ਆਮ ਆਦਮੀ ਪਾਰਟੀ ਹੋਵੇ, ਚਾਹੇ ਗਾਂਧੀ ਦਾ ਆਪਣਾ ਫਰੰਟ ਹੋਵੇ, ਚਾਹੇ ਸੁਖਪਾਲ ਖਹਿਰਾ ਦਾ ਹੁਣ ਇੱਕ ਐਸਾ ਧੜਾ ਜੋ ਅਧਿਕਾਰਤ ਤੌਰ ਤੇ ਐਲਾਨੀਆ ਮੈਦਾਨ 'ਚ ਨਹੀਂ ਆਇਆ, ਪਰ ਉਹਦੀ ਹੋਂਦ ਕਿਤੇ ਨਾ ਕਿਤੇ ਪਨਪਦੀ ਪਈ ਆ। ਬੈਂਸ ਗਰੁੱਪ ਹੋਇਆ, ਯਾਨੀ ਇਹ ਜਿਹੜੇ ਬਣਦੇ ਪਏ ਆ, ਤਾਂ ਹਾਲੇ ਵੀ ਇਹਨਾਂ ਦੇ ਕੋਲ ਸਾਂਝੇ ਰੂਪ 'ਚ ਇੱਕ ਮੌਕਾ ਹੈਗਾ। ਮੌਕਾ ਇਉਂ ਆ, ਤੁਹਾਨੂੰ ਪਤਾ ਕਿ ਕਾਂਗਰਸ ਦਾ ਗ੍ਰਾਫ ਹੈ ਜਿਹੜਾ ਉਹ ਬਹੁਤ ਥੱਲੇ ਗਿਆ। ਜੇ ਉਹਨਾਂ ਨੇ ਸੱਤਾ ਹਾਸਲ ਕੀਤੀ ਆ, ਉਹ ਇਹਨਾਂ ਦੀ ਇੱਕ ਬਹੁਤ ਸ਼ਾਨਦਾਰ ਕਾਮਯਾਬੀ ਸੀ, ਪਰ ਉਸ ਤੋਂ ਬਾਅਦ ਐਂਟੀ ਇਨਕੰਬੈਂਸੀ ਜਿਹਨੂੰ ਆਪਾਂ ਕਹਿੰਦੇ ਆ, ਉਹ ਬਹੁਤ ਹੱਦ ਤੱਕ ਵਧੀ ਆ। ਤਾਂ ਕਾਂਗਰਸ ਵੱਲੋਂ ਵੀ ਲੋਕ ਬੇਚੈਨ ਹੁੰਦੇ ਪਏ ਆ। ਔਰ ਅਕਾਲੀਆਂ ਦੀ ਸਮੱਸਿਆ ਇਹ ਆ ਕਿ ਉਹਨਾਂ ਦੇ ਜਿਹੜੇ ਸ਼ਾਹੀ ਦਿਨ ਸੀਗੇ ਉਹ ਸ਼ਾਹੀ ਦਿਨ ਨਹੀਂ ਪਰਤਦੇ ਪਏ। ਸੋ ਉਸ ਸੂਰਤ ਦੇ ਵਿੱਚ ਕਿ ਦੋਵੇਂ ਰਵਾਇਤੀ ਪਾਰਟੀਆਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਜੂਝਦੀਆਂ ਦਿਖਾਈ ਦੇਣਗੀਆਂ। ਤਾਂ ਜਿਹੜੇ ਇਹ ਅੱਡ-ਅੱਡ ਧੜੇ ਮੰਨ ਲਓ ਆਪੋ ਵਿੱਚ ਦੀ, ਇਹ ਫਿਰ ਉਲਝਦੇ ਆ, ਚਾਹੇ ਬੈਂਸ ਕਿਸੇ ਪਾਸੇ ਜਾ ਕੇ, ਚਾਹੇ ਗਾਂਧੀ ਫਰੰਟ ਵਾਲੇ ਕਿਸੇ ਪਾਸੇ ਜਾ ਕੇ, ਚਾਹੇ ਖਹਿਰਾ ਆਮ ਆਦਮੀ ਪਾਰਟੀ ਕਿਸੇ ਪਾਸੇ ਜਾ ਕੇ। ਤਾਂ ਉਸ ਸੂਰਤ ਦੇ ਵਿੱਚ ਫਿਰ ਪਹੁੰਚੋ ਕਿ ਇਹ ਜਿਹੜਾ ਨੁਕਸਾਨ ਹੈ ਆਪੋ ਵਿੱਚ ਦੀ ਕਰਦੇ ਨਜ਼ਰ ਆਉਣ। ਤਾਂ ਫਰੰਟ ਦੀ ਇੱਕ ਸਪੇਸ ਤੇ ਬਣਦੀ ਆ, ਐਸਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇੱਕ ਤੀਜੇ ਬਦਲ ਦੀ ਸੰਭਾਵਨਾ ਤੇ ਬਣਦੀ ਆ। ਉਹ ਤੀਜਾ ਬਦਲ ਸਾਰਿਆਂ ਨੂੰ ਪਛਾੜ ਕੇ ਕਿਹੜਾ ਅੱਗੇ ਆਊਗਾ ਜਾਂ ਕਿਹੜਾ ਬੰਦਾ ਆਪਣੀ ਛਤਰੀ ਹੇਠ ਸਾਰਿਆਂ ਨੂੰ ਇਕੱਤਰ ਕਰੂਗਾ, ਇਹ ਬਹੁਤ ਵੱਡਾ ਮਸਲਾ ਹੈ। ਪਰ ਹਾਲ ਦੀ ਘੜੀ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ, ਇੱਕ ਯੋਗ ਲੀਡਰਸ਼ਿਪ ਦੀ ਜ਼ਰੂਰਤ ਹੈ, ਚਾਹੇ ਕਿਸੇ ਵੀ ਤਨਜ਼ੀਮ ਚੋਂ ਆਵੇ। ਯੋਗ ਲੀਡਰਸ਼ਿਪ ਆਉਂਦੀ ਹਾਲੇ ਨਜ਼ਰ ਨਹੀਂ ਆਉਂਦੀ। ਹਾਲੇ ਕੁਰਸੀਆਂ ਦੀ ਲੜਾਈ ਆ, ਕੋਈ ਖੋ ਰਿਹਾ, ਕੋਈ ਪਾਉਣ ਦਾ ਯਤਨ ਕਰਦਾ ਪਿਆ। ਤਾਂ ਪੰਜਾਬ ਨੂੰ ਜ਼ਰੂਰਤ ਹੈ ਜਿਹੜੀ ਯੋਗ ਲੀਡਰਸ਼ਿਪ ਦੀ। ਇੰਤਜ਼ਾਰ ਕਰਦੇ ਆ ਕਿ ਯੋਗ ਲੀਡਰਸ਼ਿਪ ਹੈ ਜਿਹੜੀ ਕਿਹੜੇ ਪਾਸੇ ਆਉਂਦੀ। ਬਿਲਕੁਲ ਜੀ, ਰੌਲਾ ਬਹੁਤ ਨੇ ਪੰਜਾਬ ਦੇ ਵਿੱਚ, ਰੌਲਾ ਬਹੁਤ ਆ, ਪਰ ਪੰਜਾਬ ਦੇ ਲਈ ਰੌਲਾ ਜਿਹੜਾ ਉਹ ਘੱਟ ਆ। ਅਤੇ ਨਾਲ ਹੀ ਮਿੰਟੂ ਜੀ ਇਹ ਵੀ ਜਿਹੜੀ ਗੱਲ ਆ, ਦੇਖੋ ਇਹ ਪੂਰਾ ਜਿਹੜਾ ਸਿਆਸੀ ਪੂਰਾ ਘਟਨਾ ਚੱਕਰ ਜਿਹੜੀ ਇਹਨਾਂ ਦੀ ਪਾਰਟੀ ਦਾ ਬਣਿਆ ਆ, ਕੀ ਕੋਈ ਹੈ ਇਹਨਾਂ ਨੂੰ ਕੋਈ ਉਮੀਦ ਵੀ, ਕਿਉਂਕਿ ਇਹ ਪਾਰਟੀ 'ਚੋਂ ਤਾਂ ਹੀ ਬਾਹਰ ਨਹੀਂ ਜਾ ਰਹੇ ਵੀ 2/3 ਇਹਨਾਂ ਕੋਲ ਬਹੁਮਤ ਜਿਹੜੀ ਉਹ ਨਹੀਂ ਸੀ ਆ ਰਹੀ, ਜਿਹੜੇ ਉਹਨਾਂ ਨੇ ਦਲ ਬਦਲਣਾ ਆ, ਕਿ ਮੀਤ ਹੇਅਰ ਵਰਗੇ ਜਾਂ ਕੋਈ ਹੋਰ ਇਹ ਇੰਨਾ ਕੁਛ ਦੇਖ ਕੇ ਵੀ ਬਹੁਤ ਲੋਕ ਇਹਨਾਂ ਦੇ ਨਾਲ ਆ, ਹੌਲੀ ਹੌਲੀ ਉਹ ਹਾਈ ਕਮਾਨ ਨੂੰ ਛੱਡ ਕੇ ਇਹਨਾਂ ਦੇ ਨਾਲ ਰਲ ਸਕਦੇ ਨੇ? ਬਿਲਕੁਲ, ਦੇਖੋ ਹੁਣ ਐਸੀ ਸੰਭਾਵਨਾ ਤੇ ਬਣੂਗੀ ਜਿੱਦਾਂ ਅੱਜ ਰੋਸ ਸੀਗਾ ਵਲੰਟੀਅਰਸ ਦੇ ਮਨਾਂ ਦੇ ਵਿੱਚ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਟੈਲੀਵਿਜ਼ਨ ਡਿਬੇਟਾਂ ਤੇ ਜਾ ਕੇ ਕੱਲ ਤੱਕ ਸੁਖਪਾਲ ਖਹਿਰੇ ਹੋਰਾਂ ਨੂੰ ਨਿੰਦਦੇ ਫੰਟੇ ਪਏ ਸੀ, ਅੱਜ ਉਹਨਾਂ ਦੇ ਵੀ ਰੰਗ ਉੱਡੇ ਪਏ ਸੀ, ਉਹਨਾਂ ਦੇ ਵੀ ਮੁਲਾਇਮ ਹੋਏ ਪਏ ਸੀ ਕਿ ਸੁਰ ਜਿਹੜਾ ਤਿੱਖਾਪਨ ਸੀਗਾ ਉਹ ਮਰ ਗਿਆ ਸੀਗਾ, ਕਿਉਂਕਿ ਇਕੱਠ ਹੀ ਇੰਨਾ ਜ਼ਬਰਦਸਤ ਸੀਗਾ ਉਹਨਾਂ ਦਾ। ਤਾਂ ਪ੍ਰਭਾਵਸ਼ਾਲੀ ਇਕੱਠ ਆ। ਤਾਂ ਉਹਦੇ ਵਿੱਚ ਹੁਣ ਜਿਹੜੇ ਵਿਧਾਇਕ ਆ ਉਹ ਵੀ ਵੇਖਣਗੇ, ਸੋਚਣਗੇ, ਕਿਉਂਕਿ ਇੱਕ ਦੋਕਾ ਵਿਧਾਇਕਾਂ ਬਾਰੇ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੂੰ ਅੱਜ ਹੀ ਤੱਤੀਆਂ ਠੰਡੀਆਂ ਜਿਹੜੀਆਂ ਲੋਕਾਂ ਨੇ ਸੁਣਾ ਦਿੱਤੀਆਂ ਕਿ ਭੱਜ ਕੇ ਤਾਂ ਦਿੱਲੀ ਚਲੇ ਗਏ ਸੀ, ਰਹਿਣਾ ਤੇ ਤੁਸੀਂ ਸਾਡੇ ਪਰੇ ਪੰਚਾਇਤ 'ਚ ਹੀ ਹੈ ਨਾ। ਸੋ ਇਹ ਇੰਪੈਕਟ ਕਿਤੇ ਨਾ ਕਿਤੇ ਪੈ ਸਕਦਾ ਹੈ। ਗੱਲ ਤੁਹਾਡੀ ਬਿਲਕੁਲ ਸਹੀ ਆ, ਸਵਾਲ ਤੁਹਾਡਾ ਵਾਜਬ ਆ ਕਿ ਆਉਣ ਵਾਲੇ ਦਿਨਾਂ 'ਚ ਇਹ ਸਮੀਕਰਨ ਪਲਟ ਵੀ ਸਕਦੇ ਆ। ਔਰ ਜੇ ਸਮੀਕਰਨ ਪਲਟਦੇ ਆ ਤੇ ਫਿਰ ਬਹੁਤ ਕੁਝ ਪਲਟ ਸਕਦਾ। ਉਦਾਹਰਨ ਦੇ ਤੌਰ ਤੇ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਨੇ ਕਾਲ ਕੀਤੀ ਸੀ, ਇਹ ਤੇ ਆਪਾਂ ਨੂੰ ਵੀ ਪਤਾ, ਇਹਨਾਂ ਨੇ ਬਹਾਨਾ ਬਣਾਤਾ ਅਸੀਂ ਭਗਵੰਤ ਮਾਨ ਦਾ ਪਤਾ ਕਰਨ ਚੱਲੇ ਆ। ਤੇ ਭਗਵੰਤ ਮਾਨ ਤੇ ਬੈਠ ਤੇ ਇਸ ਤਰ੍ਹਾਂ ਬੈਠਾ ਜਿਵੇਂ ਸਵੇਰੇ 8-10-100 ਮੀਟਰ ਦੀਆਂ ਸਪ੍ਰਿੰਟਾਂ ਲਾ ਕੇ ਆਇਆ ਹੋਵੇ। ਅੱਜ ਉਹ ਏਦਾਂ ਲੱਗਦਾ ਪੁੱਠੀ ਟੋਪੀ ਪਾ ਕੇ ਬੈਠਾ, ਕੋਈ ਇਹੋ ਜਿਹੀ ਗੱਲ ਨਹੀਂ ਲੱਗੀ। ਹਾਂ, ਉਹ ਜਿਹੜੀ ਬੋਤਲ ਲੱਗੀ ਹੋਈ ਸੀ ਉਹ ਖਾਲੀ ਹੋ ਗਈ, ਬੋਤਲ ਵੀ ਉੱਤਰ ਗਈ ਆ। ਖੈਰ, ਇਹਨਾਂ ਨੇ ਬਹਾਨਾ ਬਣਾਇਆ ਸੀ ਭਗਵੰਤ ਮਾਨ ਦਾ ਪਤਾ ਕਰਨ ਚੱਲੇ ਆ, ਪਰ ਅਸਲੀਅਤ ਕੀ ਸੀ? ਅਸਲੀਅਤ ਰਾਜ ਕਰਨਵੀਰ ਸਿੰਘ ਦੀ ਇਹ ਸੀਗੀ ਕਿ ਇਹਨਾਂ ਨੂੰ ਡਰ ਸੀਗਾ ਕਿ ਕਿਤੇ ਇਹ ਨਾ ਹੋਵੇ ਕਿ ਇਹਨਾਂ ਦੇ ਇਕੱਠ ਦੇ ਵਿੱਚ ਇਹਨਾਂ ਦੀ ਜਾ ਕੇ 14 ਜਣਿਆਂ ਦੀ ਸਹਿਮਤੀ ਬਣ ਜਾਵੇ, ਭਾਵ 13-14 ਜਣੇ ਐਮਐਲਏ ਜਿਹੜੇ ਉੱਥੇ ਚਲੇ ਜਾਣ। ਕਿਉਂਕਿ ਜੇ 2/3 ਉੱਥੇ ਚਲੇ ਜਾਂਦੇ ਆ ਤੇ ਕੋਈ ਇਸ ਤਰ੍ਹਾਂ ਦਾ, ਜਿਵੇਂ ਅੱਜ ਮਤੇਬਾਜ਼ੀ ਹੋਈ ਆ, ਇਹਨਾਂ ਨੇ 6 ਮਤੇ ਪਾਏ ਆ, ਕੋਈ ਇਸ ਤਰ੍ਹਾਂ ਦਾ ਮਤਾ ਪਾ ਕੇ ਮੁੜ ਕੇ ਉੱਥੇ ਸਾਡੀ ਆ ਜਿਹੜੀ ਬੋਲਤੀ ਬੰਦ ਨਾ ਕਰ ਦੇਣ। ਔਰ ਜੇ 2/3 ਚਲੇ ਜਾਂਦੇ ਆ ਤਾਂ ਵਿਰੋਧੀ ਧਿਰ ਦੀ ਜਿਹੜੀ ਕਲਗੀ ਆ ਉਹ ਕੇਜਰੀਵਾਲ ਗਰੁੱਪ ਤੋਂ ਲੈ ਕੇ ਇਹਨਾਂ ਤੱਕ ਆ ਜਾਣੀ ਆ। ਕਿਉਂਕਿ ਅਕਾਲੀ ਮੰਨ ਲਓ 14 ਹੋ ਜਾਂਦੇ ਆ, ਅਕਾਲੀ ਤੇ ਇਹ ਬਰਾਬਰ ਹੋ ਜਾਣਗੇ। ਤਾਂ ਜਦੋਂ ਇਹ ਬਰਾਬਰ ਹੋ ਜਾਣਗੇ ਤੇ ਇੱਕ ਅੱਧ ਜਿਹੜਾ ਹੈ ਇੱਧਰ ਉੱਧਰ ਹੋ ਜਾਂਦਾ ਹੁੰਦਾ। ਸੋ ਇਸੇ ਕਰਕੇ ਹੀ ਕੇਜਰੀਵਾਲ ਨੇ ਇਹਨਾਂ ਨੂੰ ਦਿੱਲੀ ਬੁਲਾ ਲਿਆ, ਜਿਹੜੇ ਕਿ ਇਹਨਾਂ ਦੇ ਖਾਸ ਲੋਕ ਸੀਗੇ ਕਿ ਤੁਸੀਂ ਭਾਈ ਦਿੱਲੀ ਜਾਓ। ਤੇ ਇਹਨਾਂ ਨੇ ਜ਼ਿਕਰ ਇਹ ਕੀਤਾ ਕਿ ਅਸੀਂ ਭਗਵੰਤ ਮਾਨ ਦਾ ਪਤਾ ਲੈਣਾ ਹੈ, ਪਰ ਵਾਸਤਵਿਕਤਾ ਇਹ ਸੀਗੀ ਕਿ ਇਹਨਾਂ ਨੂੰ ਡਰ ਸੀਗਾ ਕਿ ਸੁਖਪਾਲ ਖਹਿਰਾ ਵਰਚਾ ਕੇ ਜਾਂ ਆਪਣਾ ਭਰੋਸਾ ਜਿੱਤ ਕੇ ਇਹਨਾਂ ਵਿਧਾਇਕਾਂ ਨੂੰ ਉੱਥੇ ਆਪਣੇ ਨਾਲ ਲਾ ਲੈ ਜਾ।
ਜੀ ਜੀ। ਤੇ ਕਹਿੰਦੇ ਉੱਥੇ ਪਾਵੇ ਵਾਲਾ ਬੰਦਾ ਵੀ ਪਹੁੰਚਿਆ, ਗੁਰਪ੍ਰੀਤ ਘੁੱਗੀ ਤੋਂ ਬਣਿਆ ਵੜੈਚ ਤੋਂ ਫਿਰ ਘੁੱਗੀ, ਉਹਨਾਂ ਨੇ ਵੀ ਇਹਦਾ ਸਮਰਥਨ ਇੱਕ ਹਿਸਾਬ ਦੇ ਨਾਲ ਗੱਲ ਕੀਤੀ ਆ। ਹੋਰ ਆਲੇ ਦੁਆਲਿਓਂ ਜੇ ਸਿਆਸੀ ਪਾਰਟੀਆਂ ਦਾ ਕਹੀਏ, ਅਕਾਲੀ ਦਲ ਖਾਸ ਕਰਕੇ ਜਿਹੜੇ ਇਸ ਟਾਈਮ ਤੀਜਾ ਧਿਰ ਬਣ ਕੇ ਰਹਿ ਗਈ ਆ ਪੰਜਾਬ ਦੇ ਵਿੱਚ, ਉਹ ਬਹੁਤ ਲਾਗਿਓਂ ਇਸ ਨੂੰ ਵਾਚ ਰਹੀ ਹੋਣਗੀ। ਉਹ ਇਸ ਪੂਰੇ ਘਟਨਾਕ੍ਰਮ ਤੋਂ ਕੀ ਸੋਚ ਰਹੀ ਹੋਊਗੀ, ਕੀ ਉਹਨਾਂ ਦਾ ਅਗਲਾ ਪਲਾਨ ਹੋ ਸਕਦਾ? ਦੇਖੋ, ਇਹ ਤੇ ਹੁਣ ਪਾਸੇ ਬਹਿ ਕੇ ਤਮਾਸ਼ਾ ਵੇਖਣ ਵਾਲੇ, ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ, ਕਿ ਕੀ ਬਣ ਰਿਹਾ। ਆਮ ਆਦਮੀ ਪਾਰਟੀ ਇਹਨਾਂ ਲਈ ਬਹੁਤ ਵੱਡਾ ਖਤਰਾ ਸੀਗਾ। ਇਹਨਾਂ ਲਈ ਤੇ ਚੰਗਾ ਹੀ ਆ ਜੋ ਕੁਛ ਵਾਪਰਦਾ ਪਿਆ, ਚੰਗਾ। ਚਾਹੇ ਸੁਖਪਾਲ ਖਹਿਰਾ ਲਹਿਦਾ ਹੁੰਦਾ ਜਾਂ ਇਹ ਪਾਰਟੀ ਦਫਾੜ ਹੋ ਕੇ ਚੱਲਦੀ ਆ, ਯਾਨੀ ਆਪੋ ਵਿੱਚ ਦੀ ਏਕਾ ਨਹੀਂ ਕਰਦੀ, ਇਹਨਾਂ ਨੂੰ ਫਾਇਦਾ ਹੀ ਫਾਇਦਾ। ਮੈਂ ਜਿਵੇਂ ਕਿ ਤੁਹਾਨੂੰ ਕਿਹਾ ਕਿ ਜੇ ਫਰੰਟ ਵਧੇਰੇ ਬਣਨਗੇ ਤਾਂ ਵੀ ਇਹਨਾਂ ਨੂੰ ਫਾਇਦਾ। ਇਹਦੇ ਯਤਨ ਇਸ ਤਰ੍ਹਾਂ ਦੇ ਕਰਨਗੇ ਔਰ ਇਹ ਟੁੱਚਰਾਂ ਡਾਉਣਗੇ। ਜਿਵੇਂ ਅੱਜ ਦੱਸਿਆ ਜਾ ਰਿਹਾ ਕਿ ਢੀਂਡਸਾ ਸਾਹਿਬ ਪਹੁੰਚੇ ਆ, ਹੋ ਸਕਦਾ ਕਿਤੇ ਨਾ ਕਿਤੇ ਮਨ 'ਚ ਵੀ ਹੋਵੇ ਕਿ ਹੁਣ ਤਰੇੜ ਦੇ ਵਿੱਚ ਫਾਨਾ ਠੋਕ ਦਿਓ ਮੌਕਾ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਰਵਾਇਤੀ ਸੰਗਠਨ ਤੇ ਵੇਖਣਗੇ ਕਿ ਇਦਾਂ ਦੀਆਂ ਹੁੰਦੀਆਂ ਰਹਿਣ ਔਰ ਅਸੀਂ ਇਹ ਤਮਾਸ਼ਾ ਵੇਖਦੇ ਰਹੀਏ। ਬਾਕੀ ਜਿਹੜੀ ਗੱਲ ਆ, ਜਿਹੜੇ ਜੱਸੀ ਜਸਰਾਜ ਵੀ ਉਹ ਭਰੇ ਕੀਤੇ ਲੋਕ ਆ ਵਿਚਾਰੇ, ਉਹਨਾਂ ਦੇ ਨਾਲ ਇਹ ਹੋਈਆਂ ਜੱਗੋ ਤੇਰਵੀਆਂ ਜਿਹੜੀਆਂ ਹੁਣ ਹੋਣ ਡਈਆਂ ਇਹਨਾਂ ਦੇ ਨਾਲ। ਸੋ ਉਹਨਾਂ ਨੂੰ ਮੌਕਾ ਮਿਲਿਆ ਖੁੱਲ੍ਹ ਕੇ ਭੜਾਸ ਕੱਢਣ ਦਾ, ਉਹਨਾਂ ਨੂੰ ਮੌਕਾ ਮਿਲਿਆ ਆਪਣੇ ਦਿਲ ਦੀਆਂ ਗੱਲਾਂ ਕਹਿਣ ਦਾ। ਜੋ ਉਹਨਾਂ ਦੇ ਨਾਲ ਜ਼ਲੀਲਤਾ ਇਹਨਾਂ ਨੇ ਲਿਆਂਦੀ, ਜੋ ਜ਼ਲੀਲਤਾ ਇਹਨਾਂ ਨੇ ਉਹਨਾਂ ਨੂੰ ਦਿੱਤੀ ਆ, ਉਹ ਮੌਕਾ ਆਇਆ ਕਿ ਹੁਣ ਅਸੀਂ ਵੀ ਬਦਲਾ ਲੈ ਲਈਏ। ਸੋ ਸਮਾਂ ਜਦੋਂ ਆਉਂਦਾ, ਕਿਸੇ ਦਾ ਵੀ ਸਮਾਂ ਆਉਂਦਾ, ਅੱਜ ਦੇਖ ਲਓ ਨਾ ਕਿ ਭਗਵੰਤ ਮਾਨ ਦੀ ਕਿੰਨੀ ਆਲੋਚਨਾ ਹੋ ਰਹੀ ਹੈ। 1 ਸਾਲ ਤੱਕ, 1.5 ਸਾਲ ਤੱਕ, ਹਾਲਾਂਕਿ ਭਗਵੰਤ ਮਾਨ ਪਾਰਲੀਮੈਂਟ 'ਚ ਜਿੱਦਾਂ ਪਰਫਾਰਮ ਕਰਦਾ ਸਾਰਿਆਂ ਨੂੰ ਪਤਾ, ਪਰ ਭਗਵੰਤ ਮਾਨ ਦਾ ਜਿਹੜਾ ਨਿੱਜੀ ਸਟੈਂਡ ਆ ਉਹਨੂੰ ਲੈ ਕੇ ਅੱਜ ਭਗਵੰਤ ਮਾਨ ਤੇ ਕਿਹੋ ਜਿਹੇ ਦਿਨ ਆ ਗਏ ਕਿ ਉਹ ਵੀ ਲੋਕ ਉਹਦੀ ਆਲੋਚਨਾ ਕਰਦੇ ਪਏ ਆ ਜਿਹੜੇ ਕਿਸੇ ਸਮੇਂ ਤੇ ਕੱਟੜ ਫੈਨ ਹੋਇਆ ਕਰਦੇ ਸੀ। ਤਾਂ ਸਮਾਂ ਬਦਲ ਜਾਂਦਾ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਦਿੱਲੀ ਦੀ ਜਿਹੜੀ ਨੀਂਹ ਆ, ਦਿੱਲੀ ਤੋਂ ਭਾਵ ਆਮ ਆਦਮੀ ਪਾਰਟੀ ਲੈ ਕੇ ਚੱਲਾਂਗੇ, ਤਾਂ ਜਿਹੜੀ ਦਿੱਲੀ ਦੀ ਇੱਥੇ ਮਜ਼ਬੂਤ ਨੀਂਹ ਸੀ ਉਹ ਹਿੱਲ ਗਈ ਲੱਗਦੀ ਆ। ਯਾਨੀ ਕੁੱਲ ਮਿਲਾ ਕੇ ਇੱਥੇ ਇੱਕ ਛਤਰ ਜੇ ਕਹਿ ਸਕਦੇ ਹਾਂ ਤਾਂ ਇਸ ਸਮੇਂ, ਮੌਜੂਦਾ ਸਮੇਂ ਦੇ ਵਿੱਚ ਸੁਖਪਾਲ ਖਹਿਰਾ ਹੀ ਲੀਡਰ ਨਜ਼ਰ ਆਉਂਦਾ, ਜਾਂ ਉਹਦੀ ਲੀਡਰਸ਼ਿਪ ਹੀ ਇੱਕ ਛਤਰ ਇਹਨਾਂ ਤੇ ਰਾਜ ਕਰਦੀ ਨਜ਼ਰ ਆਉਂਦੀ ਹੈ ਜਾਂ ਦਬਦਬਾ ਬਣਾਉਂਦੀ ਨਜ਼ਰ ਆਉਂਦੀ ਹੈ। ਦੂਸਰੇ ਜਿਹੜੇ ਇਹ ਦਿੱਲੀ ਵਾਲੇ ਆ, ਬੇਸ਼ੱਕ ਅਧਿਕਾਰਤ ਤੌਰ ਤੇ ਇਹਨਾਂ ਦੇ ਕੋਲ ਬਹੁਤ ਸ਼ਕਤੀਆਂ ਨੇ ਸੰਗਠਨ ਦੇ ਤੌਰ ਤੇ, ਪਰ ਜਿਹੜਾ ਕੱਢ ਰਿਹਾ, ਜਿਹੜਾ ਕਿ ਕਿਸੇ ਵੀ ਪਾਰਟੀ ਦੀ ਜਿੰਦ ਜਾਨ ਹੁੰਦਾ, ਕਾਡਰ ਜਿਹੜਾ ਉਹ ਇਸ ਤਰ੍ਹਾਂ ਹੀ ਲੱਗਦਾ ਕਿ ਸੁਖਪਾਲ ਖਹਿਰੇ ਤੇ ਹੱਥ ਰੱਖ ਚੁੱਕਾ। ਇਹਨਾਂ ਨੇ ਬੇਸ਼ੱਕ ਦਲਿਤ ਕਾਰਡ ਖੇਡਿਆ ਵਾ ਹਰਪਾਲ ਸਿੰਘ ਚੀਮਾ ਦੇ ਮਾਮਲੇ 'ਚ, ਪਰ ਜੇ ਓਵਰਆਲ ਆਪਾਂ ਦੇਖਦੇ ਹਾਂ, ਗਿਣਤੀ ਮਿਣਤੀ ਦੇ ਆਧਾਰ ਤੇ ਦੇਖਦੇ ਹਾਂ, ਹਾਲਾਂਕਿ ਇਹਨਾਂ ਨੇ ਵੀ 13 ਤਰੀਕ ਨੂੰ ਰੱਖਿਆ ਕਿ ਸ਼ਕਤੀ ਪ੍ਰਦਰਸ਼ਨ, ਸਸ਼ੋਧੀਆਂ ਨੇ ਆਉਣਾ, ਰੈਲੀ ਉਹਨਾਂ ਨੇ ਵੀ ਕਰਨੀ ਆ। ਜੋ ਮਰਜ਼ੀ ਆ, ਜਿਸ ਤਰੀਕੇ ਨਾਲ ਘਰ ਬੈਠੇ ਲੋਕ ਫਿਰ ਦੁਬਾਰਾ ਸੁਖਪਾਲ ਖਹਿਰੇ ਨਾਲ ਤੁਰਿਆ, ਉਹ ਤੋਂ ਸੰਕੇਤ ਇਹੋ ਹੀ ਜਾਂਦਾ ਕਿ ਸੁਖਪਾਲ ਖਹਿਰੇ ਦੇ ਨਾਲ ਹੀ ਹੈ ਬਹੁਤਾਤ ਦੇ ਵਿੱਚ ਇੱਥੋਂ ਦੇ ਲੋਕ ਆ ਜਿਹੜੇ। ਜੀ ਤੇ ਮਿੰਟੂ ਜੀ, ਇਸ ਦੇ ਉੱਤੇ ਇੱਕ ਹੋਰ ਥੋੜ੍ਹੀ ਜਿਹੀ ਗੱਲ ਪੁੱਛਣਾ ਚਾਹਾਂਗੇ ਵੀ ਜਿੱਦਾਂ ਕਨਸੋਹਾਂ ਨੇ ਗੱਲਾਂ ਨੇ ਵੀ ਇਹਨਾਂ ਦੀ ਉੱਤੇ ਹਾਈ ਕਮਾਨ ਦੀ ਕਾਂਗਰਸ ਦੇ ਨਾਲ ਵੀ ਥੋੜ੍ਹੀ ਬਹੁਤੀ ਗੱਠਜੋੜ ਹੋ ਰਿਹਾ ਹੈ, ਵੀ ਸ਼ਾਇਦ 2000 ਜਿਹੜੀਆਂ ਅਗਲੀਆਂ ਇਲੈਕਸ਼ਨ ਆ 19 ਦੀਆਂ, ਉਸ ਦੇ ਵਿੱਚ ਮਿਲ ਕੇ ਚੱਲਣਗੇ ਆਮ ਆਦਮੀ ਪਾਰਟੀ। ਜੇ ਇੱਦਾਂ ਦਾ ਫੈਸਲਾ ਲੈਂਦੇ ਆ ਤੇ ਕੀ ਆਮ ਆਦਮੀ ਪਾਰਟੀ ਦਾ ਫਿਰ ਆਪਾਂ ਸਫਾਇਆ ਸਮਝਾਂਗੇ ਪੰਜਾਬ 'ਚੋਂ? ਹਾਂ ਦੇਖੋ, ਫਿਰ ਲੋਕੀ ਅਰਵਿੰਦ ਕੇਜਰੀਵਾਲ ਦੀ ਮਾਫੀ ਤੋਂ ਬਾਅਦ ਹੀ ਦੇਖ ਲਓ ਕਿ ਕਿੰਨਾ ਮਨ ਖੱਟਾ ਕਰਕੇ ਬਹਿ ਗਏ ਦਿਨਾਂ ਦੇ ਵਿੱਚ। ਸੋ ਪੰਜਾਬੀਆਂ ਦਾ ਤੁਹਾਨੂੰ ਪਤਾ ਹੀ ਆ ਕਿ ਲਗਾਅ ਵੀ ਬਹੁਤ ਹੁੰਦਾ, ਮਨ ਖੱਟਾ ਵੀ ਬਹੁਤ ਜਲਦੀ ਹੁੰਦਾ। ਜੇ ਇਸ ਤਰ੍ਹਾਂ ਦਾ ਕੋਈ ਗੱਠਜੋੜ ਕਰਦੇ, ਸਭ ਤੋਂ ਪਹਿਲਾਂ ਤੇ ਐਲਾਨ ਇਹਨਾਂ ਦਾ HS ਫੂਲਕਾ ਹੀ ਕਰੀ ਬੈਠਾ ਕਿ ਮੈਂ ਪਾਰਟੀ ਛੱਡ ਕੇ ਉਧਰ ਨਹੀਂ ਚਲੇ ਜਾਣਾ ਜੀ। ਦੂਸਰੇ ਪਾਸੇ ਜੇ ਆਪਾਂ ਗੱਲ ਕਰਾਂਗੇ ਕਿ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਪੰਜਾਬ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ ਹੈ ਜੋ ਇਹਨਾਂ ਦੇ ਮੌਜੂਦਾ ਹਾਲਾਤ ਆ। ਪਰ ਇਹਨਾਂ ਨੇ ਜੇ ਗੱਠਜੋੜ ਕੀਤਾ ਤਾਂ ਮਜਬੂਰੀ ਲਈ ਕਰਨਗੇ ਕਾਂਗਰਸੀ, ਦਿੱਲੀ ਦਾ ਸਿਨਾਰੀਓ ਦੇਖ ਕੇ। ਸੋ ਦਿੱਲੀ ਜਾਂ ਹਰਿਆਣੇ ਦਾ, ਵੈਸੇ ਜੇ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਦੀ ਅੱਖ ਹੀ ਹੁਣ ਹਰਿਆਣੇ ਤੇ ਜਾਪਦੀ ਆ, ਕਿਉਂਕਿ ਪੰਜਾਬ ਦੇ ਬੰਨਿਓ ਵੀ ਉਹਨੇ ਸਾਰਾ ਕੁਛ ਹੰਡ ਕੇ ਦੇਖ ਲਿਆ। ਦਿੱਲੀ ਆ ਜਿਹੜੀ, ਉਹ ਵੀ ਉਹਦਾ ਪਤਾ ਹੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਅਗਲੀ ਵਾਰੀ ਏਡੀ ਸੌਖੀ ਉਹਦੀ ਗੱਦੀ ਹੈ ਜਿਹੜੀ ਨਹੀਂ ਮਿਲਣੀ। ਤਾਂ ਹਰਿਆਣੇ ਤੇ ਅੱਖ ਹੋ ਸਕਦੀ ਹੈ ਕਿ ਇੱਕ ਪੂਰਨ ਸੂਬੇ ਤੇ ਕਿਤੇ ਨਾ ਕਿਤੇ ਅਸੀਂ ਉੱਥੇ ਜਾ ਕੇ ਰਾਜ ਕਰ ਲਈਏ। ਪਰ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹਾਲੇ ਕਿਆਸ ਰਾਈਆਂ ਨੇ ਕਿ ਇਹਨਾਂ ਦਾ ਸਮਝੌਤਾ ਹੋ ਚੁੱਕਾ। ਵੈਸੇ ਸੂਤਰ ਤੇ ਇਹੀ ਦੱਸਦੇ ਆ, ਸੂਤਰਾਂ ਦਾ ਵੈਸੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪਲ ਦਾ ਪਲ ਸੂਚਨਾਵਾਂ ਵੀ ਬਦਲ ਦਿੰਦੇ ਆ। ਅੰਦਰੂਨੀ ਖਾਤੇ ਚੋਂ ਗੱਲਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਉਹ ਇਹੋ ਹੀ ਦੱਸਦੇ ਆ ਕਿ ਇਹੋ ਜਿਹੀਆਂ ਗੱਲਾਂ ਬਾਤਾਂ ਚੱਲਦੀਆਂ। ਔਰ ਇੱਕ ਬਹੁਤ ਵੱਡਾ ਲੀਡਰ ਹੈ ਜਿਹੜਾ ਖਾਸ ਤੌਰ ਤੇ ਸਿੱਖਾਂ ਦੇ ਨਾਲ ਹੀ ਜੁੜਿਆ ਕਾਂਗਰਸੀ ਲੀਡਰ ਆ, ਉਹ ਵਿੱਚ ਪਿਆ ਦਿੱਲੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਬਜ਼ੁਰਗ ਨੇਤਾ ਦਾ ਉਸਤਾਦ।
ਤਾਂ ਉਹ ਵਿੱਚ ਪਿਆ ਹੋਇਆ ਕਿ ਇਹਨਾਂ ਦਾ ਗੱਠਜੋੜ ਜਿਹੜਾ ਬਣ ਜਾਵੇ, ਪਰ ਨੇਪਰੇ ਨਹੀਂ ਚੜੀ ਗੱਲ, ਕਈ ਮਸਲਿਆਂ ਤੇ ਗੱਲ ਜਿਹੜੀ ਹੈ ਅਟਕਦੀ ਪਈ ਹੈ। ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੰਦਰ ਖਾਤੇ ਹੋਰ ਵੀ ਚਰਚਾ ਦਾ ਵਿਸ਼ਾ ਬਣੀਆਂ ਪਈਆਂ, ਜਿੱਦਾਂ ਬੈਂਸ ਬ੍ਰਦਰਜ਼ ਨੂੰ ਲੈ ਕੇ ਆ। ਅੱਜ ਇੱਕ ਬਹੁਤ ਵੱਡੇ ਅਖਬਾਰ ਨੇ ਖੁਲਾਸਾ ਕੀਤਾ, ਹਾਲਾਂਕਿ ਮੈਂ ਦੱਸ ਦੇਵਾਂ ਕਿ ਸਿਮਰਨਜੀਤ ਬੈਂਸ ਨੇ ਡਿਨਾਈ ਕੀਤਾ ਉਸ ਚੀਜ਼ ਨੂੰ, ਪਰ ਅਖਬਾਰ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾਵਾਂ ਦੇ ਨਾਲ ਬੈਂਸ ਦੀ ਕਈ ਮਹੀਨੇ ਪਹਿਲਾਂ ਇੱਕ ਮੀਟਿੰਗ ਹੋ ਚੁੱਕੀ ਸੀ ਔਰ ਗਿਣੀ ਮਿੱਟੀ ਇੱਕ ਸਕੀਮ ਦੇ ਤਹਿਤ ਹੀ ਬੈਂਸ ਹੋਰਾਂ ਨੇ ਆਮ ਆਦਮੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ, ਯਾਨੀ ਹੱਲੇ ਕਰਨੇ ਸ਼ੁਰੂ ਕੀਤੇ ਆ। ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਮੀਕਰਨ ਦੇਖਿਆ ਜਾਵੇ। ਤਾਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਿਮਰਨਜੀਤ ਬੈਂਸ ਨੇ ਬੇਸ਼ੱਕ ਇਸ ਚੀਜ਼ ਨੂੰ ਅਟਕਲ ਪੱਚੂ ਦੱਸਿਆ ਕਿ ਅਟਕਲ ਪੱਚੂ ਲਾਇਆ ਜਾ ਰਿਹਾ, ਐਸੀ ਕੋਈ ਗੱਲ ਨਹੀਂ ਹੈ। ਅਸੀਂ ਨਾ ਕਾਂਗਰਸ ਨਾਲ ਜਾਈਏ, ਨਾ ਭਾਜਪਾ ਨਾਲ ਜਾਈਏ, ਨਾ ਆਮ ਆਦਮੀ ਪਾਰਟੀ ਨਾਲ ਜਾਈਏ, ਨਾ ਅਕਾਲੀ ਦਲ ਨਾਲ ਜਾਈਏ। ਅਸੀਂ ਹਮ ਖਿਆਲੀ ਲੋਕਾਂ ਨਾਲ ਜਾਵਾਂਗੇ, ਅਸੀਂ ਹੋਰ ਕਿਸੇ ਨਾਲ ਨਹੀਂ ਜਾਵਾਂਗੇ। ਪਰ ਇਹਦੇ ਵਿੱਚ ਇਹ ਆ ਕਿ ਹੁਣ ਏਡੀ ਵੱਡੀ ਗੱਲ ਜਿਹੜੀ ਆ ਉਹ ਕਿਸੇ ਨਾ ਕਿਸੇ ਆਧਾਰ ਤੇ ਹੀ ਉਸ ਅਖਬਾਰ ਕੋਲ ਪਹੁੰਚੀ ਆ। ਦੂਜੀ ਚੀਜ਼ ਇਹ ਆ ਕਿ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵੀ ਰੌਲਾ ਪੈਣ ਡਿਆ ਕਿ ਕੁਝ ਦਿਨ ਪਹਿਲਾਂ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਕੇ ਆਇਆ, ਕਿਉਂਕਿ ਉਹਨੂੰ ਦੀਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗੱਡੀ ਹੈ ਜਿਹੜੀ ਉਹ ਸਟੇਸ਼ਨ ਤੇ ਨਹੀਂ ਉੱਪਰਦੀ ਨਜ਼ਰ ਆਉਂਦੀ, ਤਾਂ ਹੋ ਸਕਦਾ ਕਿ ਉਹ ਗੱਡੀ ਬਦਲ ਲਵੇ। ਇਹ ਵੀ ਚਰਚਾ ਚੱਲਦਾ ਪਿਆ, ਹਾਲਾਂਕਿ ਉਹ ਵੀ ਡਿਨਾਈ ਕਰਦਾ ਕਿ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਪਰ ਇੱਕ ਉਹਨਾਂ ਦਾ ਆਪਣਾ ਵਿਧਾਇਕ ਹੈ, ਪਰ ਦੂਸਰੇ ਹਲਕੇ ਤੋਂ ਸਾਬਕਾ ਵਿਧਾਇਕ ਹੈ ਹੁਣ, ਤੇ ਉਹ ਕਹਿੰਦਾ ਕਿ ਹਾਂਜੀ ਮੁਲਾਕਾਤ ਤੇ ਹੋ ਜਾਂਦੀ ਆ, ਮੁਲਾਕਾਤ ਹਰੇਕ ਕਰਦਾ ਭਾਵੇਂ ਆ, ਪਰ ਉਹ ਅੱਖਾਂ ਕੱਢਦਾ ਕਿ ਜੇ ਇਸ ਸੀਟ ਤੇ ਇਹਨੂੰ ਲਿਆਂਦਾ ਗਿਆ ਤੇ ਫਿਰ ਮੈਂ ਵਿਰੋਧਤਾ ਕਰੂੰਗਾ। ਸੋ ਅੰਦਰ ਖਾਤੇ ਬਹੁਤ ਕੁਝ ਚੱਲੀ ਜਾਂਦਾ, ਐਸੀ ਗੱਲ ਨਹੀਂ ਹੈ, ਚਰਚੇ ਜਿਹੜੇ ਆ ਉਹ ਚੱਲਦੇ ਪਏ ਆ। ਪਰ ਜੋ ਕੁਝ ਵੀ ਆ ਇਹ ਸਾਰਾ ਕੁਝ ਪਰਦੇ ਦੇ ਅੰਦਰ ਆ। ਅਸੀਂ ਸਿਰਫ ਤੇ ਸਿਰਫ ਜੋ ਗੱਲਾਂ ਸਾਡੇ ਤੱਕ ਮੀਡੀਆ ਪਹੁੰਚਾਉਂਦਾ ਜਾਂ ਜਿਹੜੇ ਸੂਤਰ ਇਹਨਾਂ ਪਾਰਟੀਆਂ 'ਚ ਕੰਮ ਕਰਦੇ ਉਹ ਸੂਚਨਾਵਾਂ ਦਿੰਦੇ, ਉਹਨਾਂ ਦੇ ਆਧਾਰ ਤੇ ਗੱਲਾਂ ਕਰ ਸਕਦੇ ਆ। ਪਰ ਇਸ ਤਰ੍ਹਾਂ ਦੀ ਭੰਨਕਾਟ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ 2019 ਵੀ ਸ਼ੁਰੂ ਹੋ ਚੁੱਕੀ ਆ। ਕਿਹੜਾ ਬੰਦਾ ਕਿਹੜੀ ਗੱਡੀ 'ਚ ਉਤਰ ਕੇ ਕਿਹੜੇ ਵੇਲੇ ਕਿਹਦੇ ਨਾਲ ਚੜਦਾ, ਕੁਛ ਨਹੀਂ ਕਿਹਾ ਜਾ ਸਕਦਾ, ਕੁਛ ਨਹੀਂ ਕਿਹਾ ਜਾ ਸਕਦਾ ਜੀ। ਬਿਲਕੁਲ, ਜੇ ਇੱਦਾਂ ਹੀ ਕੰਮ ਵੈਸੇ ਮਿੰਟੂ ਜੀ ਚੱਲਦਾ ਰਿਹਾ, ਲੱਗਦਾ PPP 'ਚ ਇਕੱਠੇ ਹੋਏ ਬਾਦਲ ਤੇ ਮਾਨ ਹੁਣ ਦੁਬਾਰਾ ਕਿਤੇ ਨਾ ਕਿਤੇ 2019 'ਚ ਮੁੜ ਇਕੱਠੇ ਨਾ ਜਿਹੜੇ ਆ ਉਹ ਹੋ ਜਾਣ ਜੀ। ਅਤੇ ਕੁਛ ਕੁ ਹੋਰ ਖਬਰਾਂ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰ ਲਈਏ ਤਾਂ ਨਵਜੋਤ ਸਿੱਧੂ ਨੂੰ ਕਹਿੰਦੇ ਪਾਕਿਸਤਾਨ ਤੋਂ ਸੱਦਾ ਆਇਆ। ਸਿੱਧੂ ਨੇ ਕਿਹਾ ਵੀ ਬੜੀ ਮਾਣ ਵਾਲੀ ਗੱਲ ਆ। ਨਵਜੋਤ ਸਿੱਧੂ ਨੇ ਤੇ ਮਾਣ ਵਾਲੀ ਗੱਲ ਕਹੀ ਹੈ, ਕਹਿੰਦਾ ਕਿ ਜਿਹੜਾ ਇਮਰਾਨ ਖਾਨ ਹੈ ਬੜੀ ਨੇਕ ਰੂਹ ਆ, ਤੇ ਮੈਨੂੰ ਉਸ ਨੇਕ ਰੂਹ ਨੇ ਜੇ ਸੱਦਾ ਦਿੱਤਾ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ। ਵੈਸੇ ਨਵਜੋਤ ਸਿੱਧੂ ਦੀ ਕਈ ਕ੍ਰਿਕਟਰਾਂ ਦੇ ਨਾਲ ਬੜੀ ਅੱਛੀ ਬਣਦੀ ਆ, ਜਿੱਦਾਂ ਮੁਹੰਮਦ ਅਜ਼ਹਰਉਦੀਨ ਇੱਕ ਸੀਗਾ, ਦੂਸਰਾ ਇਮਰਾਨ ਖਾਨ ਸੀਗਾ, ਵੈਸੇ ਦੋਨੇ ਮੁਸਲਿਮ ਨੇ। ਤਾਂ ਇਮਰਾਨ ਖਾਨ ਦੇ ਨਾਲ ਵੀ ਇਹਦੀ ਮਿੱਤਰਤਾ, ਇਹਦੀ ਨੇੜਤਾ ਜਿਹੜੀ ਬਹੁਤ ਬਹੁਤ ਗੂੜੀ ਸੀਗੀ। ਤਾਂ ਇਹਨੂੰ ਸੱਦਾ ਦਿੱਤਾ, ਇੱਕ ਆਮਿਰ ਖਾਨ ਨੂੰ ਦਿੱਤਾ ਵਾ, ਇੱਕ ਸੁਨੀਲ ਗਾਵਸਕਰ ਨੂੰ, ਇੱਕ ਕਪਿਲ ਦੇਵ ਨੂੰ। ਤਾਂ ਇਹਨਾਂ ਮਹਾਨ ਖਿਡਾਰੀਆਂ ਨੂੰ, ਮਹਾਨ ਸ਼ਖਸੀਅਤਾਂ ਨੂੰ ਸੱਦਾ ਉਹਨੇ ਭੇਜਿਆ। ਤਾਂ ਨਵਜੋਤ ਸਿੱਧੂ ਨੇ ਪ੍ਰਵਾਨ ਕੀਤਾ। ਹਾਲਾਂਕਿ ਦੂਸਰਿਆਂ ਦਾ ਪ੍ਰਤੀਕਰਮ ਮੈਂ ਨਹੀਂ ਵੇਖਿਆ, ਨਾ ਗਾਵਸਕਰ ਸਾਹਿਬ ਦਾ, ਨਾ ਕਪਿਲ ਦੇਵ ਸਾਹਿਬ ਦਾ, ਨਾ ਆਮਿਰ ਸਾਹਿਬ ਦਾ, ਪਰ ਇਹਦਾ ਪ੍ਰਤੀਕਰਮ ਹੈ ਜਿਹੜਾ ਨਵਜੋਤ ਸਿੱਧੂ ਦਾ ਉਹ ਆ ਗਿਆ। ਇਹ ਕਹਿੰਦਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ। ਪਰ ਉਹਦੇ ਨਾਲ ਇਹ ਗੱਲ ਕਹੀ ਹੈ ਕਿ ਜੇ ਭਾਰਤ ਸਰਕਾਰ ਇਜਾਜ਼ਤ ਦਊਗੀ ਤੇ ਮੈਂ ਜਾਊਂਗਾ। ਤੇ ਉਹਦੇ ਵੀ ਕਹਿੰਦਾ ਕਿ ਜੇ ਇਜਾਜ਼ਤ ਡਬਲ ਦੇ ਦਿੱਤੀ ਜਾਵੇ ਤੇ ਮੈਂ ਕੈਪਟਨ ਨੂੰ ਵੀ ਨਾਲ ਖੜਨਾ ਚਾਹੂੰਗਾ, ਕਿਉਂਕਿ ਖਾਸ ਤੌਰ ਤੇ ਪਾਕਿਸਤਾਨ ਦੇ ਨਾਲ ਉਹਨਾਂ ਦਾ ਕੁਛ ਜ਼ਿਆਦਾ ਹੀ ਆ ਝੁਕਾਅ। ਤਾਂ ਉਹ ਕਹਿੰਦੇ ਕਿ ਮੈਂ ਉਹਨੂੰ ਵੀ ਖੜਨਾ ਚਾਹੂੰਗਾ। ਹੁਣ ਦੂਸਰੇ ਪਾਸੇ ਗੱਲਾਂ ਜਿਹੜੀਆਂ ਨੇ ਉਹ ਕਈ ਹੋਣ ਡਈਆਂ। ਸੁਬਰਾਮਨੀਅਮ ਸਵਾਮੀ ਤੁਹਾਨੂੰ ਪਤਾ ਹੀ ਇਹਨਾਂ ਦਾ ਫਾਇਰ ਬ੍ਰਾਂਡ ਨੇਤਾ ਆ, ਉਹ ਕਹਿੰਦਾ ਕਿ ਜੇ ਇਹਨਾਂ ਨੇ ਇਹ ਨਿਯੋਤਾ ਪ੍ਰਵਾਨ ਕਰ ਲਿਆ, ਜੇ ਪਾਕਿਸਤਾਨ ਜਾਂਦੇ ਆ ਤੇ ਇਹਨਾਂ ਨੂੰ ਅੱਤਵਾਦੀ ਮੰਨਿਆ ਜਾਣਾ ਚਾਹੀਦਾ, ਚਾਹੇ ਕੋਈ ਵੀ ਜਾਂਦਾ। ਔਰ ਜਿਹੜਾ ਵੀ ਕੋਈ ਸਮਾਗਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਊਗਾ ਉਹਨੂੰ ਕਾਲੀ ਸੂਚੀ 'ਚ ਪਾ ਦੇਣਾ ਚਾਹੀਦਾ। ਇਹ ਇੱਥੇ ਨਹੀਂ ਖੜਿਆ, ਕਹਿੰਦਾ ਕਿ ਇਹਨਾਂ ਨੂੰ ਬੁਰੀ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ ਤੇ ਇਹਨਾਂ ਨੂੰ ਅੱਤਵਾਦੀ ਦੀ ਨਿਗਾਹ ਨਾਲ ਹੀ ਤੱਕਿਆ ਜਾਣਾ ਚਾਹੀਦਾ, ਸੁਬਰਾਮਨੀਅਮ ਸਵਾਮੀ ਕਹਿੰਦਾ। ਲੋਕ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਨਰਿੰਦਰ ਮੋਦੀ ਬਹੁਤ ਕਾਲਾ ਮਗਾਇਆ ਸੀਗਾ, ਬਿਨਾਂ ਦੱਸੀ ਚਲੇ ਗਿਆ ਸੀ ਪਾਕਿਸਤਾਨ ਦੇ ਵਿੱਚ। ਤੇ ਜੇ ਆਉਣ ਵਾਲੇ ਸਮੇਂ 'ਚ ਨਿਉਂਦਾ ਉਹਨੂੰ ਵੀ ਆਇਆ ਪਿਆ, ਤੇ ਜੇ ਇੱਕ ਵਾਰੀ ਫੇਰ ਉਹਨੇ ਨਿਉਂਦਾ ਪ੍ਰਵਾਨ ਕਰਕੇ ਉੱਥੇ ਫੇਰੀ ਪਾ ਲਈ ਤੇ ਉਹਨੂੰ ਕੀ ਮੰਨੋਗੇ? ਦੇਸ਼ ਭਗਤ। ਵੈਸੇ ਇਹ ਚੰਗੀ ਗੱਲ ਆ, ਇਹਨਾਂ ਨੂੰ ਜਾਣਾ ਚਾਹੀਦਾ। ਮੈਂ ਸਮਝਦਾ ਕਿ ਜੇ ਇਮਰਾਨ ਖਾਨ ਨੇ ਸੱਦਾ ਦਿੱਤਾ, ਉਹਨੇ ਤੇ ਇੱਥੋਂ ਤੱਕ ਕਿਹਾ ਕਿ ਸਾਡੀਆਂ ਗੱਲਾਂ ਬਾਤਾਂ, ਸਾਡੀਆਂ ਜਿਹੜੀਆਂ ਮੁਸ਼ਕਲਾਤਾਂ ਨੇ, ਉਹਨਾਂ ਚੀਜ਼ਾਂ ਦਾ ਹੱਲ ਹੈ ਜਿਹੜਾ ਉਹ ਇਸੇ ਤਰ੍ਹਾਂ ਹੀ ਨੇੜਤਾ ਨਾਲ ਹੀ ਹੋਊਗਾ। ਤੇ ਜੇ ਇਹ ਇੱਕ ਕਦਮ ਸਾਡੇ ਨੇੜੇ ਆਉਣਗੇ, ਅਸੀਂ 10 ਕਦਮ ਚੱਲਾਂਗੇ। ਦੂਸਰੀ ਤਰਫ ਉਹਨੇ ਸੱਦਾ ਦਿੱਤਾ, ਨਿਉਂਦਾ ਦਿੱਤਾ। ਇਸ ਤਰ੍ਹਾਂ ਦੀ ਆ ਮੇਰੇ ਖਿਆਲ ਦੇ ਨਾਲ ਆ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਆ, ਇਹ ਨਹੀਂ ਹੋਣੀ ਚਾਹੀਦੀ।
ਇਹ ਕਿਉਂਕਿ ਇੱਕ ਸਮਾਂ ਇਦਾਂ ਦਾ ਹੁੰਦਾ ਹੀ ਆ ਕਿ ਜਦੋਂ ਤੁਹਾਨੂੰ ਗੋਲੀ ਛੱਡ ਕੇ ਗੱਲ ਨਾਲ ਮਸਲਾ ਹੱਲ ਕਰਨਾ ਪੈਂਦਾ ਬਿਲਕੁਲ ਜੀ ਜੀ। ਅਗਲੀ ਗੱਲ ਕਰੀਏ ਜਲਦੀ ਵੀ ਨਰੋਦਾ ਕਤਲੇਆਮ ਦੇ ਵਿੱਚ ਆਇਆ ਨਵਾਂ ਮੋੜ। ਦੇਖੋ ਨਰੋਦਾ ਪਾਰਟੀ ਦਾ ਮਾਮਲਾ ਉਹੀ ਆ ਜੀ ਜਿਹਦੇ ਵਿੱਚ ਇੱਕ ਕਤਲੇਆਮ ਹੋਇਆ ਸੀਗਾ ਮੁਸਲਿਮ ਭਾਈਚਾਰੇ ਦਾ ਔਰ 11 ਕਤਲ ਹੋਏ ਸੀਗੇ ਸ਼ਾਇਦ 2002 ਦੇ ਵਿੱਚ। ਗੁਜਰਾਤ ਅੰਦਰ ਪੈਂਦਾ ਇਹ ਇਲਾਕਾ ਔਰ ਇਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਬਣਾਇਆ ਗਿਆ ਸੀਗਾ ਉਹ ਕੋਈ ਹੋਰ ਨਹੀਂ, ਉਹ ਇੱਕ ਬੀਬੀ ਸੀ ਮਾਇਆ ਕੋਟਨਾਨੀ, ਜਿਹੜੀ 3 ਵਾਰ ਦੀ ਵਿਧਾਇਕ ਆ ਤੇ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਚ ਉਹਨੂੰ ਉਦੋਂ ਮੰਤਰੀ ਬਣਾਇਆ ਗਿਆ ਜਦੋਂ ਉਹਦਾ ਇਸ ਕਤਲੇਆਮ ਚ ਨਾਂ ਆ ਚੁੱਕਾ ਸੀਗਾ। ਭਾਵ 2002 ਚ ਉਹਦਾ ਨਾਂ ਆ ਗਿਆ ਸੀ, 2007 ਚ ਇਹਨੂੰ ਮੰਤਰੀ ਬਣਾ ਦਿੱਤਾ ਗਿਆ ਸੀ, 2012 ਚ ਇਹਨੂੰ ਗਾਹ ਕੈਦ ਚੱਲ ਕੇ ਹੋ ਜਾਂਦੀ ਆ। ਇਹਨੂੰ ਕੈਦ ਜਿਹੜੀ ਹੋਈ ਸੀ ਉਹ 26 ਸਾਲ ਦੀ ਹੋਈ ਸੀ। ਤਾਂ ਇਹਨੂੰ ਪਿੱਛੇ ਜੇ ਬਰੀ ਕਰ ਦਿੱਤਾ ਗਿਆ। ਬਰੀ ਕਰਨ ਤੋਂ ਪਹਿਲਾਂ ਇਹਦੇ ਹੱਕ ਚ ਅਮਿਤ ਸ਼ਾਹ ਨੇ ਇੱਕ ਗਵਾਹੀ ਦਿੱਤੀ ਸੀ, ਤੁਹਾਨੂੰ ਚੇਤੇ ਆ ਗਿਆ ਹੋਣਾ ਹੁਣ ਸਾਰਾ ਮਾਜਰਾ। ਤਾਂ ਅਮਿਤ ਸ਼ਾਹ ਨੇ ਜਾ ਕੇ ਗਵਾਹੀ ਦੇ ਦਿੱਤੀ ਸੀ ਕਿ ਜਿਸ ਸਮੇਂ ਦਾ ਕਤਲੇਆਮ ਆ ਉਸ ਸਮੇਂ ਅਸੀਂ ਇੱਕ ਹਸਪਤਾਲ ਦੇ ਵਿੱਚ ਸਾਂ ਕਿਉਂਕਿ ਕਾਰ ਸੇਵਕਾਂ ਦੀਆਂ ਤਲਾਸ਼ਾਂ ਆਉਂਦੀਆਂ ਜਾ ਰਹੀਆਂ ਸੀਗੀਆਂ ਤੇ ਅਸੀਂ ਉੱਥੇ ਖੜੇ ਸੀ। ਮਾਇਆ ਕੋਟਨਾਨੀ ਵੀ ਉੱਥੇ ਸੀਗੀ ਤੇ ਉੱਥੇ ਭੀੜ ਟੁੱਟ ਪੈਣ ਦਾ ਖਤਰਾ ਬਣ ਗਿਆ ਤੇ ਸਾਨੂੰ ਦੋਵਾਂ ਨੂੰ ਪੁਲਿਸ ਨੇ ਕੱਢਿਆ। ਹੁਣ ਇਸ ਮਸਲੇ ਤੇ ਇਸ ਬਿਨਾਂ ਤੇ ਇਹ ਜਿਹੜਾ ਕੇਸ ਸੀਗਾ ਉਹ ਫੈਸਲੇ ਤੱਕ ਪਹੁੰਚਦਾ ਕਿ ਜਿਹੜੀ ਮਾਇਆ ਕੋਟਨਾਨੀ ਨੂੰ ਇੰਨੀ ਜ਼ਿਆਦਾ ਸਜ਼ਾ ਹੋਈ ਸੀ ਉਹਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ। ਪਰ ਇਹਦੇ ਵਿੱਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਦੁਬਾਰਾ ਸੁਪਰੀਮ ਕੋਰਟ ਵੱਲੋਂ, ਕਿਉਂਕਿ ਇਹ ਜਿਹੜੀ ਸਾਰੀ ਜਾਂਚ ਪੜਤਾਲ ਹੋਈ ਸੀ ਜਿਹਦੇ ਵਿੱਚ ਮਾਇਆ ਕੋਟਨਾਨੀ ਉਲਝੀ, ਇਹ ਸਾਰੀ ਸੁਪਰੀਮ ਕੋਰਟ ਦੀ ਦੇਖ ਰੇਖ ਹੇਠ ਬਣੀ SIT ਨੇ ਹੀ ਕੀਤੀ ਸੀ ਜਾਂਚ ਪੜਤਾਲ। ਤਾਂ ਉਹਨਾਂ ਨੇ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਤੇ ਇਹਦੇ ਵਿੱਚ ਜਿਹੜਾ ਪਬਲਿਕ ਪ੍ਰੋਸੀਕਿਊਟਰ ਆ, ਜਿਹੜਾ ਸਰਕਾਰੀ ਵਕੀਲ ਆ, ਉਹਨੇ ਸਿੱਧੇ ਤੌਰ ਤੇ ਕਿਹਾ ਕਿ ਅਮਿਤ ਸ਼ਾਹ ਦਾ ਜਿਹੜਾ ਇਹ ਬਿਆਨ ਆਇਆ 2017 ਚ ਇਹ ਘਟਨਾ ਤੋਂ 15 ਸਾਲਾਂ ਬਾਅਦ ਦਰਜ ਕੀਤਾ ਗਿਆ। ਮਤਲਬ ਕਿ ਬਹੁਤ ਅਪ੍ਰਸੰਗਕ ਗੱਲ ਆ। ਇਹ ਪ੍ਰਸੰਗਕ ਨਹੀਂ ਹੈ ਮਾਮਲਾ, ਇਹ ਤਰਕ ਸੰਗਤ ਨਹੀਂ ਹੈ, ਨਿਆਂ ਸੰਗਤ ਨਹੀਂ ਹੈ ਕਿ 15 ਸਾਲਾਂ ਬਾਅਦ ਬੰਦਾ ਜਾ ਕੇ ਹਾਈ ਕੋਰਟ ਦੇ ਵਿੱਚ ਬਿਆਨ ਦਿੰਦਾ ਕਿ ਨਹੀਂ ਜੀ ਮੈਂ ਉਸ ਜਗ੍ਹਾ ਤੇ ਇਹਨੂੰ ਦੇਖਿਆ ਔਰ ਮੈਂ ਨਾਲ ਸੀਗਾ। ਦੂਜੀ ਚੀਜ਼ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਸਪਤਾਲ ਦੇ ਵਿੱਚ ਹੋਣਾ ਵੀ ਇਹਨਾਂ ਦਾ ਸ਼ੱਕੀ ਆ, ਜਦ ਕਿ ਆਰੋਪੀ ਜਿਹੜਾ ਬਾਬੂ ਬਜਰੰਗੀ ਸੀ ਜਾਂ ਜੈਦੀਪ ਪਟੇਲ ਸੀ ਉਹਨਾਂ ਦੀ ਮੌਜੂਦਗੀ ਨੂੰ ਪਹਿਲਾਂ ਹੀ ਰੇਖਾਕਿੰਤ ਕੀਤਾ ਗਿਆ। ਉਹ ਕਹਿੰਦੇ ਕਿ ਪਹਿਲਾਂ ਹੀ ਉਹਨਾਂ ਦੀ ਜਿਹੜੀ ਮੌਜੂਦਗੀ ਸੀਗੀ ਉਹਨੂੰ ਉੱਤੇ ਨਾਮਜ਼ਦ ਕੀਤਾ ਗਿਆ ਕੇਸ ਦੇ ਵਿੱਚ। ਉਹਨਾਂ ਨੂੰ ਨੋਟਿਸ ਉਹਨਾਂ ਦੀ ਜਿਹੜੀ ਉੱਥੇ ਦੀ ਹਾਜ਼ਰੀ ਸੀਗੀ ਉਹ ਪਾਈ ਗਈ ਆ। ਤਾਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇੰਨੇ ਬੰਦੇ ਸੀਗੇ ਕਾਰ ਸੇਵਕਾਂ ਦੀ ਹਾਜ਼ਰੀ ਜਾਂ ਸਾਰਾ ਕੁਛ ਉਹਨਾਂ ਨੇ ਇਹਦਾ ਜ਼ਿਕਰ ਕਿਉਂ ਨਹੀਂ ਕੀਤਾ। ਸਭ ਤੋਂ ਵੱਡੀ ਗੱਲ ਆ ਕਿ ਜਿੰਨੇ ਉੱਥੇ ਹੋਰ ਬੰਦੇ ਸੀ ਦੋਸ਼ੀਆਂ ਸਮੇਤ ਜਾਂ ਹੋਰ ਗਵਾਹ ਸੀ ਉਹਨਾਂ ਨੇ ਇਹਨਾਂ ਨੂੰ ਕਿਉਂ ਨਹੀਂ ਵੇਖਿਆ। ਸੋ ਸਭ ਤੋਂ ਵੱਡਾ ਮਸਲਾ ਇਹੋ ਹੀ ਆ। ਇੱਕ ਤੇ ਇਹ ਆ ਕਿ 15 ਸਾਲਾਂ ਬਾਅਦ ਜਾ ਕੇ ਕੋਈ ਬੰਦਾ ਬਿਆਨ ਦਿੰਦਾ ਕਿਸੇ ਦੋਸ਼ੀ ਦੇ ਹੱਕ ਚ, ਔਰ ਦੂਜਾ ਇਹ ਆ ਕਿ ਉਹਨਾਂ ਚੋਂ ਤੀਜੇ ਬੰਦੇ ਨੇ ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਇਹ ਦੋ ਸ਼ਖਸ ਜਿਹੜੇ ਸੀਗੇ ਉਹ ਉੱਥੇ ਮੌਜੂਦ ਸਨ। ਜੀ ਜੀ ਜੀ। ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ। ਕਹਿੰਦੇ ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਿਯੁਕਤ ਕੀਤਾ ਚੋਣ ਕਮਿਸ਼ਨ। ਹਾਂਜੀ ਦੇਖੋ ਇਹ ਬਹੁਤ ਮਸਲਾ ਉਲਝਿਆ ਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦਾ ਵੀ। ਇਹ ਚਲੇ ਗਿਆ ਸੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਸੀਗੀ। ਇਹਦੇ ਵਿੱਚ ਕੇਂਦਰ ਨੇ ਜਾ ਕੇ ਜਵਾਬ ਦਾਖਲ ਕਰਨਾ ਸੀਗਾ। ਪਿਛਲੀ ਤਰੀਕ ਤੇ ਹੁਕਮ ਹੋਇਆ ਸੀਗਾ ਕਿ ਤੁਸੀਂ ਜਵਾਬ ਦਾਖਲ ਕਰੋ ਕਿ ਤੁਸੀਂ ਚੋਣਾਂ ਦੇ ਲਈ ਚੋਣ ਕਮਿਸ਼ਨ ਕਿਉਂ ਨਹੀਂ ਨਿਯੁਕਤ ਕਰਦੇ। ਇਹਨਾਂ ਨੇ ਅੱਜ ਜਾ ਕੇ ਉੱਥੇ ਸੂਚਨਾ ਦੇ ਦਿੱਤੀ ਆ, ਆਪਣੀ ਜਿਹੜੀ ਰਿਪੋਰਟ ਸੀ ਉਹ ਐਡਮਿਟ ਕਰ ਦਿੱਤੀ ਆ। ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਸੇਵਾ ਮੁਕਤ ਜੱਜ ਜਸਟਿਸ ਦਰਸ਼ਨ ਸਿੰਘ ਹੋਰਾਂ ਨੂੰ ਚੋਣ ਕਮਿਸ਼ਨ ਨਿਯੁਕਤ ਕਰ ਦਿੱਤਾ। ਸੋ ਸਾਡੇ ਵੱਲੋਂ ਫੁੱਲ ਤਿਆਰੀ ਆ। ਤੁਸੀਂ ਅੱਗੇ ਉੱਥੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੇ ਹੋਰ ਉੱਥੇ ਧਿਰਾਂ ਬਣ ਕੇ ਹਾਈ ਕੋਰਟ ਦੇ ਵਿੱਚ ਪਹੁੰਚੇ ਆ ਉਹਨਾਂ ਨੇ ਵੀ ਜਵਾਬ ਦਾਖਲ ਕਰਨੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਕੇਂਦਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇਹ ਕੰਮ ਸਾਫ਼ ਹੈ, ਸਾਡੇ ਵੱਲੋਂ ਹਰੀ ਝੰਡੀ ਹੈ, ਜਦੋਂ ਮਰਜ਼ੀ ਕਰਾ ਲਓ। ਤਾਂ ਦੂਸਰੇ ਪਾਸੇ ਹੁਣ ਜਿਹੜੀਆਂ ਦੂਜੀਆਂ ਧਿਰਾਂ ਨੇ ਉੱਥੇ ਜੋ ਵੀ ਹਾਈ ਕੋਰਟ ਚ ਪਹੁੰਚੀਆਂ ਉਹਨਾਂ ਨੇ ਜਵਾਬ ਦਾਖਲ ਕਰਨੇ ਆ। ਇਸ ਕਰਕੇ ਹੁਣ ਤਰੀਕ ਪੈ ਗਈ ਹੈ ਮੇਰੇ ਖਿਆਲ ਦੇ ਨਾਲ 4 ਦਸੰਬਰ ਦੀ। ਹਾਲਾਂਕਿ ਤਰੀਕ ਬਹੁਤ ਦੂਰ ਆ, 4 ਦਸੰਬਰ 2018 ਨੂੰ ਫੇਰ ਸੁਣਵਾਈ ਹੋਊਗੀ। ਪਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਅਸੀਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ, ਵੈਸੇ ਬਹੁਤ ਜਲਦੀ ਤੇ ਨਹੀਂ ਕਹਿ ਸਕਦੇ, ਹੁਣ 1 ਤਰੀਕ ਤੇ ਦਸੰਬਰ ਵਾਲੀ ਪੈ ਗਈ, ਉਸ ਤੋਂ ਬਾਅਦ ਵੀ ਪੈ ਸਕਦੀਆਂ ਤਰੀਕਾਂ, ਪਰ ਇੱਕ ਰਸਤਾ ਜ਼ਰੂਰ ਖੁੱਲਿਆ ਦੇਖਦੇ ਆ। ਤਾਂ ਬਹੁਤ ਜਲਦੀ
ਇਹ ਐਲਾਨ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ। ਤਾਂ ਜੇਕਰ ਇਹ ਅਸੈਂਬਲੀ ਚੋਣਾਂ ਦੇ ਨਾਲ ਆ ਜਾਂਦੀਆਂ, ਜੋ ਜਨਰਲ ਇਲੈਕਸ਼ਨ ਆਪਾਂ ਕਹਿੰਦੇ ਆ, ਜਾਂ 2019 ਦੀਆਂ ਚੋਣਾਂ ਤੋਂ ਥੋੜਾ ਹਟ ਕੇ ਆਉਂਦੀਆਂ, ਤਾਂ ਫਿਰ ਬੜਾ ਦਿਲਚਸਪ ਜਿਹਾ ਮਾਜਰਾ ਬਣ ਜਾਊਗਾ। ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਤਕੀ ਜੋ ਬਦਲਾਅ ਆ ਉਹ ਇਹ ਆ ਕਿ ਇਸ ਸਮੇਂ ਸਿਆਸਤ ਕਾਂਗਰਸ ਦੇ ਕੋਲ ਆ, ਔਰ ਕਾਂਗਰਸ ਜਿਹੜੀ ਆ ਉਹ ਪੰਥਕ ਮੁੱਦਿਆਂ 'ਚ ਐਤਕੀ ਬਹੁਤ ਜ਼ਿਆਦਾ ਦਿਲਚਸਪੀ ਦਿਖਾ ਰਹੀ ਆ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM